ਅਸਲੀ ਨੁਕਸ ਜਥੇਦਾਰਾਂ ਵਿੱਚ ਘੱਟ ਵਾ, ਜਥੇਦਾਰਾਂ ਨੂੰ ਲਾਉਣ ਤੇ ਲਾਉਣ ਵਾਲੇ ਸਿਸਟਮ 'ਚ ਜ਼ਿਆਦਾ। ਇਸ ਸਿਸਟਮ ਦੇ ਵਿੱਚੋਂ ਚਾਹੇ ਜਥੇਦਾਰ ਰਣਜੀਤ ਸਿੰਘ ਜਥੇਦਾਰ ਲੱਗ ਜੇ, ਜਥੇਦਾਰ ਵੇਦਾਂਤੀ ਹੋਵੇ, ਜਥੇਦਾਰ ਹਰਪ੍ਰੀਤ ਸਿੰਘ ਹੋਵੇ, ਗਿਆਨੀ ਗੁਰਚਰਨ ਸਿੰਘ ਹੋਵੇ, ਪ੍ਰੋਫੈਸਰ ਮਨਜੀਤ ਸਿੰਘ ਹੋਵੇ ਜਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਵੇ, ਇਹਨਾਂ ਬੰਦਿਆਂ ਨੂੰ ਐਕਸਪਲੋਇਟ ਕਰਨ ਲਈ ਉਹ ਸਿਸਟਮ ਦੋਸ਼ੀ ਹੈ ਕਿ ਜਥੇਦਾਰਾਂ ਨੂੰ ਲਾਉਣ ਅਤੇ ਲਾਉਣ ਦਾ ਕੋਈ ਵਿਧੀ ਵਿਧਾਨ ਘੜਿਆ ਜਾਵੇ। ਆ ਜਿਵੇਂ ਹੁਣ ਕਿਹਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ, ਮੈਂਬਰਾਂ ਨੇ, ਕਿ ਜੀ ਇਹਨੂੰ ਲਾ ਦਿਓ ਗੜਗੱਜ ਨੂੰ। ਇਵੇਂ ਹੀ ਗਿਆਨੀ ਗੁਰਚਰਨ ਸਿੰਘ ਵੇਲੇ ਬਹੁਤ ਸਾਰੀ ਸਿੱਖ ਸੰਗਤ ਕਹਿੰਦੀ ਸੀ ਗਿਆਨੀ ਗੁਰਚਰਨ ਸਿੰਘ ਨੂੰ ਘਰ ਨੂੰ ਤੋਰੋ। ਬਾਦਲ ਕਿਆ ਨੇ ਤੋਰਤਾ ਸੀ ਉਹਨੂੰ। ਬਾਦਲ ਕਿਆ ਨੇ ਆਪਦੀ ਮਰਜ਼ੀ ਅਨੁਸਾਰ, ਆਪਦੀ ਲੋੜ ਅਨੁਸਾਰ ਗਿਆਨੀ ਗੁਰਚਰਨ ਸਿੰਘ ਨੂੰ ਲਾਇਆ ਤੇ ਆਪਦੀ ਲੋੜ ਤੇ ਮਰਜ਼ੀ ਅਨੁਸਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਆਂਦਾ। ਕਿਹਨੂੰ ਕਦੋਂ ਲਾਉਣਾ, ਕਿੰਨਾ ਟਾਈਮ ਲਾਈ ਰੱਖਣਾ, ਇਹ ਤਾਂ ਬਾਦਲ ਕਿਆਂ ਦੇ ਹੱਥ 'ਚ, ਕਿਉਂਕਿ ਸਿਸਟਮ ਉਹੋ ਜਿਹਾ ਬਣਿਆ ਹੋਇਆ। ਹੁਣ ਕੋਈ ਬਿਰਲਾ ਹੀ ਹੋਊਗਾ ਜਿਹੜਾ ਕਹੇ ਕਿ ਮੈਂ ਪੰਥ ਨੂੰ, ਕੌਮ ਨੂੰ ਮੈਂ ਠੀਕ ਆ, ਲਾਇਆ ਤੁਸੀਂ ਆ ਮੈਨੂੰ, ਪਰ ਹੁਣ ਮੈਂ ਪੂਰੀ ਕੌਮ ਦਾ। ਇਹ ਗੱਲ ਜਿੰਨਾ ਕੁ ਟਾਈਮ ਤਾਂ ਬਾਦਲ ਕਿਆਂ ਦੇ ਹਿੱਤਾਂ ਨੂੰ ਨਹੀਂ ਤੰਗ ਕਰਦੀ, ਉਹਨਾਂ ਕੁ ਟਾਈਮ ਤਾਂ ਬਹੁਤ ਸਾਰੀਆਂ ਗੱਲਾਂ ਹਰੇਕ ਜਥੇਦਾਰ ਚੰਗੀਆਂ ਕਰਦਾ ਰਹਿੰਦਾ। ਜਦੋਂ ਜਾ ਕੇ ਹਿੱਤਾਂ ਦਾ ਟਕਰਾਅ ਇਸ ਤਰੀਕੇ ਦਾ ਹੋ ਜੇ ਕਿ ਬਾਦਲ ਕਿਆਂ ਨੂੰ ਲੱਗੇ, ਉਦੋਂ ਫਿਰ ਉਹ ਸਕੈਂਟ ਲਾਉਂਦੇ ਆ। ਤੁਹਾਡੇ ਸਾਹਮਣੇ ਆ ਜਿੰਨੇ ਉਹਨਾਂ ਨੇ ਤੋਰੇ ਨੇ ਘਰਾਂ ਨੂੰ, ਉਦੋਂ ਤੋਰੇ ਆ ਜਦੋਂ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਉਹਨਾਂ ਦੇ ਹਿੱਤਾਂ ਨੂੰ ਨੁਕਸਾਨ ਹੋਏ। ਸੋ ਜਿਹੜੇ ਜਥੇਦਾਰ ਲਾ ਦੋ ਦਾ ਰੌਲਾ ਪਾਉਣ ਲੱਗੇ ਹੋਏ ਨੇ, ਉਹਨਾਂ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਆ ਕਿ ਜਿੱਦਾਂ ਲਾਉਣਾ ਹੋਇਆ ਨਾ, ਉਹਨਾਂ ਨੇ ਤੁਹਾਡੀ ਕਿਸੇ ਅਪੀਲ ਦੀ, ਤੁਹਾਡੀ ਕਿਸੇ ਐਪਲੀਕੇਸ਼ਨ ਦੀ ਲੋੜ ਨਹੀਂ ਮਹਿਸੂਸ ਕਰਨੀ, ਉਹਨਾਂ ਨੇ ਲਾ ਦੇਣਾ। ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਸ ਸਿਸਟਮ ਚੋਂ ਆਇਆ, ਅਗਲਾ ਵੀ ਉਸੇ ਸਿਸਟਮ ਚੋਂ ਹੀ ਆਉਣਾ ਜਦੋਂ ਤੱਕ ਆਪਾਂ ਵਿਧੀ ਵਿਧਾਨ ਸਿਰਜਦੇ ਨਹੀਂ। ਤੇ ਜਿਹੜਾ ਗਾਂ ਆਊਗਾ ਉਹਦੀ ਕੀ ਗਾਰੰਟੀ ਆ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਨਾਲ ਸੰਬੰਧਿਤ ਨੇ, ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖ ਕੇ ਕਿਹਾ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਿਹੜੇ ਕਾਰਜਕਾਰੀ ਜਥੇਦਾਰ ਆ ਅਕਾਲ ਤਖਤ ਸਾਹਿਬ ਦੇ, ਇਹਨਾਂ ਨੇ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਦਣ ਵਾਲੀ ਪ੍ਰਕਿਰਿਆ 'ਚ ਗੜਬੜ ਕੀਤੀ ਆ, ਮਰਿਆਦਾ ਦਾ ਖਿਆਲ ਨਹੀਂ ਰੱਖਿਆ, ਇਸ ਕਰਕੇ ਇਹਨਾਂ ਨੂੰ ਕਾਰਜਕਾਰੀ ਜਥੇਦਾਰ ਦੇ ਅਹੁਦੇ ਤੋਂ ਫਾਰਗ ਕੀਤਾ ਜਾਵੇ। ਹੁਣ ਇਹ ਜਿਹੜੀ ਖਬਰ ਵਾ, ਇਸੇ ਤਰੀਕੇ ਦੀ ਭਾਵਨਾ ਹੋਰ ਵੀ ਕਈ ਪਾਸਿਆਂ ਤੋਂ ਆਉਂਦੀ ਹੁੰਦੀ ਆ। ਖਾਸ ਤੌਰ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਕਿਸੇ ਟਾਈਮ ਦੇ ਉੱਤੇ ਜਥੇਦਾਰ ਰਹੇ ਭਾਈ ਰਣਜੀਤ ਸਿੰਘ, ਉਹ ਵੀ ਪੂਰੀ ਗਹਿ ਗੱਡਵੀਂ ਤੇ ਗਰਜਵੀਂ ਆਵਾਜ਼ ਵਿੱਚ, ਜਿੱਥੇ ਜਥੇਦਾਰਾਂ ਨੂੰ ਜਿਹੜਾ ਮਰਜ਼ੀ ਹੋਵੇ, ਹਰੇਕ ਜਥੇਦਾਰ ਨੂੰ ਲਾਉਣ ਦੀ, ਉਹਨੂੰ ਲਲਕਾਰਨ ਦੀ, ਵੰਗਾਰਨ ਦੀ ਗੱਲ ਕਰਦੇ ਹੁੰਦੇ ਆ। ਨਾਲ ਦੀ ਨਾਲ ਉਹ ਤੱਥ ਵੀ ਬਹੁਤ ਦਿੰਦੇ ਆ ਕਿ ਕਿਵੇਂ ਬਾਦਲ ਕਿਆਂ ਨੇ ਖਾਲਸਾ ਪੰਥ ਨਾਲ ਧਰੋਹ ਕਮਾਇਆ। ਇੱਕ ਗੱਲ ਇੱਥੇ ਆਪਾਂ ਪੱਕੇ ਤੌਰ ਤੇ ਕਹਿ ਸਕਦੇ ਆ ਕਿ ਭਾਈ ਰਣਜੀਤ ਸਿੰਘ ਨੇ ਜੋ ਖਾਲਸਾ ਪੰਥ ਦੀ ਸੇਵਾ ਕੀਤੀ ਆ, ਜਿਸ ਤਰੀਕੇ ਨਾਲ ਕੁਰਬਾਨੀ ਕੀਤੀ ਆ, ਉਹਦਾ ਸਤਿਕਾਰ ਸਮੁੱਚਾ ਸਿੱਖ ਜਗਤ ਕਰਦਾ ਹੈ ਤੇ ਕਰਦਾ ਰਹੇਗਾ। ਪਰ ਇਹ ਇੱਕ ਨਾਲ ਦੀ ਨਾਲ ਗੱਲ ਸਾਨੂੰ ਖਿਆਲ ਰੱਖਣ ਵਾਲੀ ਹੈ ਕਿ ਹਰੇਕ ਮਨੁੱਖ ਵਿੱਚ ਕਈ ਘਾਟਾਂ ਕਮਜ਼ੋਰੀਆਂ ਵੀ ਹੁੰਦੀਆਂ ਨੇ। ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ, ਸਿੱਖ ਜੁਝਾਰੂਆਂ, ਖਾਲਿਸਤਾਨੀ ਸੋਚ ਨਾਲ ਪ੍ਰਣਾਏ ਸਿੰਘਾਂ ਤੇ ਪੰਥਕ ਸੋਚ ਵਾਲੇ ਸਿੰਘਾਂ ਨਾਲ ਜਥੇਦਾਰ ਰਣਜੀਤ ਸਿੰਘ ਦੀ ਸੁਰ ਬਹੁਤੀ ਕਦੇ ਮਿਲੀ ਨਹੀਂ। ਜਦੋਂ ਉਹ ਜਥੇਦਾਰ ਸੀ ਉਦੋਂ ਵੀ ਉਹਨਾਂ ਦਾ ਰਵੱਈਆ ਜਿਹੜਾ ਸੀ ਉਹ ਰਵਾਇਤੀ ਅਕਾਲੀਆਂ ਨਾਲ, ਖਾਸ ਤੌਰ ਤੇ ਟੌੜਾ ਪੱਖੀ ਲੌਬੀ ਨਾਲ ਸਹਿਮਤੀ ਵਾਲਾ ਹੀ ਰਿਹਾ। ਤੇ ਉਸ ਮੌਕੇ ਉਹਨਾਂ ਦਾ ਜਿਹੜਾ ਬਹੁਤਾ ਜ਼ਿਆਦਾ ਝੁਕਾਅ ਸੀਗਾ ਉਹ ਦੂਜੇ ਪਾਸੇ ਸੀ, ਜਾਣੀ ਕਿ ਖਾਲਿਸਤਾਨੀ ਜਾਂ ਪੰਥਕ ਧਿਰਾਂ ਜਿਹੜੀਆਂ ਨੇ ਉਹਨਾਂ ਨੂੰ ਇੱਕ ਜਿਵੇਂ ਆਪਦੇ ਕੁਰਬਾਨੀ ਕਰਕੇ, ਉਹਨਾਂ ਦੀ ਕਰਕੇ ਉਧਰ ਝੁਕਣਾ ਪੈਂਦਾ ਰਿਹਾ। ਪਰ ਹੁਣ ਜਦੋਂ ਉਹ ਅਹੁਦੇ ਤੋਂ ਜਦੋਂ ਤੋਂ ਲਾਹੇ ਨੇ, ਉਹ ਬਹੁਤ ਇਸ ਗੱਲ ਦਾ ਦੁੱਖ ਪ੍ਰਗਟਾਉਂਦੇ ਨੇ ਕਿ ਪੰਥ ਦਾ ਬੇੜਾ ਗਰਕ ਹੋ ਰਿਹਾ। ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਸਾਰੇ ਸਾਡੇ ਸਿੱਖ ਨੌਜਵਾਨ ਜਿਹੜੇ ਆ ਉਹ ਇਹ ਸਮਝਦੇ ਆ ਕਿ ਭਾਈ ਰਣਜੀਤ ਸਿੰਘ ਜਿਹੜੇ ਆ, ਜੇ ਇਹ ਜਥੇਦਾਰ ਲੱਗ ਜਾਣ ਤਾਂ ਕਮਾਲ ਹੋ ਜੇ। ਪਰ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਜਦੋਂ ਉਹ ਜਥੇਦਾਰ ਸੀ, ਉਹਨਾਂ ਸਮਿਆਂ ਦੇ ਵਿੱਚ ਖਾਲਿਸਤਾਨੀ ਜਾਂ ਪੰਥਕ ਸਫਾ ਨਾਲ ਉਹਨਾਂ ਦਾ ਤਾਲਮੇਲ ਕਿਉਂ ਨਹੀਂ ਸੀ ਬੈਠ ਸਕਿਆ।
ਇਹ ਗੱਲ ਦੱਸਣ ਦਾ ਮੇਰਾ ਭਾਵ ਇੱਥੇ ਇਹ ਆ ਕਿ ਅਸਲੀ ਨੁਕਸ ਜਥੇਦਾਰਾਂ ਵਿੱਚ ਘੱਟ ਵਾ, ਜਥੇਦਾਰਾਂ ਨੂੰ ਲਾਉਣ ਤੇ ਲਾਉਣ ਵਾਲੇ ਸਿਸਟਮ 'ਚ ਜ਼ਿਆਦਾ। ਇਸ ਸਿਸਟਮ ਦੇ ਵਿੱਚੋਂ ਚਾਹੇ ਜਥੇਦਾਰ ਰਣਜੀਤ ਸਿੰਘ ਜਥੇਦਾਰ ਲੱਗ ਜੇ, ਜਥੇਦਾਰ ਵੇਦਾਂਤੀ ਹੋਵੇ, ਜਥੇਦਾਰ ਹਰਪ੍ਰੀਤ ਸਿੰਘ ਹੋਵੇ, ਗਿਆਨੀ ਗੁਰਚਰਨ ਸਿੰਘ ਹੋਵੇ, ਪ੍ਰੋਫੈਸਰ ਮਨਜੀਤ ਸਿੰਘ ਹੋਵੇ ਜਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਹੋ, ਇਹਨਾਂ ਬੰਦਿਆਂ ਨੂੰ ਐਕਸਪਲੋਇਟ ਕਰਨ ਲਈ ਉਹ ਸਿਸਟਮ ਦੋਸ਼ੀ ਹੈ। ਇਹ ਬੰਦੇ ਖਾਲਸਾ ਪੰਥ ਦੇ ਸਾਹਮਣੇ ਜਿਵੇਂ ਪੇਸ਼ ਹੁੰਦੇ ਆ, ਉਹਦੇ ਪਿੱਛੇ ਉਹ ਸਿਸਟਮ ਆ ਜਿਹਦੇ ਖਿਲਾਫ ਆਪਾਂ ਸਾਰੇ ਕਹਿ ਰਹੇ ਹਾਂ ਕਿ ਜਥੇਦਾਰਾਂ ਨੂੰ ਲਾਉਣ ਅਤੇ ਲਾਉਣ ਦਾ ਕੋਈ ਵਿਧੀ ਵਿਧਾਨ ਘੜਿਆ ਜਾਵੇ। ਆ ਜਿਵੇਂ ਹੁਣ ਕਿਹਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ, ਮੈਂਬਰਾਂ ਨੇ, ਕਿ ਜੀ ਇਹਨੂੰ ਲਾ ਦਿਓ ਗੜਗੱਜ ਨੂੰ। ਇਵੇਂ ਹੀ ਗਿਆਨੀ ਗੁਰਚਰਨ ਸਿੰਘ ਵੇਲੇ ਬਹੁਤ ਸਾਰੀ ਸਿੱਖ ਸੰਗਤ ਕਹਿੰਦੀ ਸੀ ਗਿਆਨੀ ਗੁਰਚਰਨ ਸਿੰਘ ਨੂੰ ਘਰ ਨੂੰ ਤੋਰੋ। ਬਾਦਲ ਕਿਆ ਨੇ ਤੋਰਤਾ ਸੀ ਉਹਨੂੰ। ਬਾਦਲ ਕਿਆ ਨੇ ਆਪਦੀ ਮਰਜ਼ੀ ਅਨੁਸਾਰ, ਆਪਦੀ ਲੋੜ ਅਨੁਸਾਰ ਗਿਆਨੀ ਗੁਰਬਚਨ ਸਿੰਘ ਨੂੰ ਲਾਇਆ ਤੇ ਆਪਦੀ ਲੋੜ ਤੇ ਮਰਜ਼ੀ ਅਨੁਸਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਆਂਦਾ। ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਲਾਇਆ ਸੀ, ਉਦੋਂ ਸਮੁੱਚੀ ਕੌਮ ਦੇ ਵਿੱਚੋਂ ਇਹ ਆਵਾਜ਼ ਆ ਰਹੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ, ਇਹਨਾਂ ਦੇ ਲਾਏ ਹੋਏ ਨਾ ਲੱਗੋ। ਪਰ ਗਿਆਨੀ ਹਰਪ੍ਰੀਤ ਸਿੰਘ ਜਥੇਦਾਰੀ ਕਰਦੇ ਰਹੇ ਤੇ ਉਪਰੰਤ ਜਦੋਂ ਉਹਨਾਂ ਨੂੰ ਲਾਇਆ, ਉਦੋਂ ਸਿੱਖ ਤਾਂ ਇਹ ਕਹਿੰਦੇ ਸੀ ਕਿ ਭਾਈ ਇਹਨਾਂ ਨੂੰ ਜਥੇਦਾਰ ਲੱਗਿਆ ਰਹਿਣਾ ਚਾਹੀਦਾ, ਤੇ ਬਾਦਲ ਕਿਆਂ ਨੂੰ ਲੱਗਦਾ ਸੀ ਕਿ ਨਹੀਂ, ਐ ਕਿਵੇਂ, ਸਾਡੇ ਹੱਥ 'ਚ ਅਧਿਕਾਰ ਆ ਨਾ, ਆਹ ਲਾਤਾ। ਨਾਲ ਦੀ ਨਾਲ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਰਘਵੀਰ ਸਿੰਘ ਦੀ ਵੀ ਬਲੀ ਲਈ ਤੁਹਾਡੇ ਸਾਹਮਣੇ। ਸੋ ਕਿਹਨੂੰ ਕਦੋਂ ਲਾਉਣਾ, ਕਿੰਨਾ ਟਾਈਮ ਲਾਈ ਰੱਖਣਾ, ਇਹ ਤਾਂ ਬਾਦਲ ਕਿਆਂ ਦੇ ਹੱਥ 'ਚ, ਕਿਉਂਕਿ ਸਿਸਟਮ ਉਹੋ ਜਿਹਾ ਬਣਿਆ ਹੋਇਆ। ਤੇ ਉਸ ਸਿਸਟਮ ਨੂੰ ਬਦਲਣ ਦੀ ਬਜਾਏ ਭਾਈ ਰਣਜੀਤ ਸਿੰਘ ਹੋਣ ਜਾਂ ਆ ਜਿਹੜੇ ਭਰਾ ਸਾਡੇ ਕੱਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਧਾਮੀ ਸਾਹਿਬ ਨੂੰ ਲੈਟਰ ਦਿੰਦੇ ਫਿਰਦੇ ਆ, ਇਸ ਪਾਸੇ ਨੂੰ ਪਤਾ ਨਹੀਂ ਕਿਉਂ ਨਹੀਂ ਆਉਂਦੇ। ਸੋ ਸਾਡੀ ਕੌਮ ਦਾ ਅਸਲ ਜਿਹੜਾ ਮਸਲਾ ਉਹ ਹੈਗਾ ਕਿ ਜਥੇਦਾਰ ਸਾਹਿਬਾਨ ਨੂੰ ਜਾਂ ਹੋਰ ਬਹੁਤ ਸਾਰੇ ਜਿਹੜੇ ਮੇਨ ਸਾਡੇ ਅਹੁਦੇ ਨੇ, ਉਹਨਾਂ ਨੂੰ ਥਾਪਣ ਦੇ ਲਈ ਜਿਹੜੀ ਵਿਧੀ ਹੈ, ਜੋ ਸਿਸਟਮ ਹੈ, ਉਹਦੇ 'ਚ ਨੁਕਸ ਵਾ। ਤੇ ਜਦੋਂ ਇਹ ਸਾਰਾ ਜਿਹੜਾ ਅਧਿਕਾਰ ਆ ਇਹ ਬਾਦਲ ਕਿਆਂ ਕੋਲ ਆ, ਤਾਂ ਫਿਰ ਅਪਾਇੰਟਿੰਗ ਅਥਾਰਟੀ ਆ ਜਿਹੜੀ ਉਹਨੂੰ ਲਾਉਂਦੀ ਹੈ, ਨਿਯੁਕਤੀ ਕਰਦੀ ਹੈ ਕਿਸੇ ਬੰਦੇ ਨੂੰ, ਜਥੇਦਾਰ ਥਾਪਦੀ ਹੈ, ਉਹਦੇ ਪ੍ਰਤੀ ਉਹਦਾ ਝੁਕਣਾ, ਉਧਰ ਉਹਦੀ ਗੱਲ ਮੰਨਣੀ, ਇਹ ਇੱਕ ਨੁਕਸ ਵਾ। ਹੁਣ ਕੋਈ ਬਿਰਲਾ ਹੀ ਹੋਊਗਾ ਜਿਹੜਾ ਕਵੇ ਕਿ ਮੈਂ ਪੰਥ ਨੂੰ, ਕੌਮ ਨੂੰ, ਮੈਂ ਠੀਕ ਆ, ਲਾਇਆ ਤੁਸੀਂ ਆ ਮੈਨੂੰ, ਪਰ ਹੁਣ ਮੈਂ ਪੂਰੀ ਕੌਮ ਦਾ। ਇਹ ਗੱਲ ਜਿੰਨਾ ਕੁ ਟਾਈਮ ਤਾਂ ਬਾਦਲ ਕਿਆਂ ਦੇ ਹਿੱਤਾਂ ਨੂੰ ਨਹੀਂ ਤੰਗ ਕਰਦੀ, ਉਹਨਾਂ ਕੁ ਟਾਈਮ ਤਾਂ ਬਹੁਤ ਸਾਰੀਆਂ ਗੱਲਾਂ ਹਰੇਕ ਜਥੇਦਾਰ ਹੀ ਚੰਗੀਆਂ ਕਰਦਾ ਰਹਿੰਦਾ, ਚਾਹੇ ਉਹ ਜਥੇਦਾਰ ਵੇਦਾਂਤੀ ਹੋਵੇ, ਚਾਹੇ ਉਹ ਜਥੇਦਾਰ ਗੁਰਬਚਨ ਸਿੰਘ ਹੋਵੇ, ਤੇ ਚਾਹੇ ਗਿਆਨੀ ਹਰਪ੍ਰੀਤ ਸਿੰਘ, ਤੇ ਚਾਹੇ ਗਿਆਨੀ ਕੁਲਦੀਪ ਸਿੰਘ ਗੜਗੱਜ। ਜਦੋਂ ਜਾ ਕੇ ਹਿੱਤਾਂ ਦਾ ਟਕਰਾਅ ਇਸ ਤਰੀਕੇ ਦਾ ਹੋ ਜੇ ਕਿ ਬਾਦਲ ਕਿਆਂ ਨੂੰ ਲੱਗੇ, ਉਦੋਂ ਫਿਰ ਉਹ ਸਕੈਂਟ ਲਾਉਂਦੇ ਆ। ਤੁਹਾਡੇ ਸਾਹਮਣੇ ਆ, ਜਿੰਨੇ ਉਹਨਾਂ ਨੇ ਤੋਰੇ ਨੇ ਘਰਾਂ ਨੂੰ, ਉਦੋਂ ਤੋਰੇ ਆ ਜਦੋਂ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਉਹਨਾਂ ਦੇ ਹਿੱਤਾਂ ਨੂੰ ਨੁਕਸਾਨ ਹੋਇਆ। ਸੋ ਜਿਹੜੇ ਜਥੇਦਾਰ ਲਾਹ ਦੋ ਦਾ ਰੌਲਾ ਪਾਉਣ ਲੱਗੇ ਹੋਏ ਨੇ, ਉਹਨਾਂ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਆ ਕਿ ਜਿੱਦਾਂ ਲਾਉਣਾ ਹੋਇਆ ਨਾ, ਉਹਨਾਂ ਨੇ ਤੁਹਾਡੀ ਕਿਸੇ ਅਪੀਲ ਦੀ, ਤੁਹਾਡੀ ਕਿਸੇ ਐਪਲੀਕੇਸ਼ਨ ਦੀ ਲੋੜ ਨਹੀਂ ਮਹਿਸੂਸ ਕਰਨੀ, ਉਹਨਾਂ ਨੇ ਲਾਹ ਦੇਣਾ। ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਸ ਸਿਸਟਮ ਚੋਂ ਆਇਆ, ਅਗਲਾ ਵੀ ਉਸੇ ਸਿਸਟਮ ਚੋਂ ਹੀ ਆਉਣਾ ਜਦੋਂ ਤੱਕ ਆਪਾਂ ਵਿਧੀ ਵਿਧਾਨ ਸਿਰਜਦੇ ਨਹੀਂ। ਤੇ ਜਿਹੜਾ ਗਾਂ ਆਊਗਾ ਉਹਦੀ ਕੀ ਗਰੰਟੀ ਆ। ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ ਜਾ ਰਿਹਾ ਸੀ ਜਾਂ ਜਦੋਂ ਲਾਇਆ ਜਾ ਰਿਹਾ ਸੀ, ਉਦੋਂ ਵੀ ਇਹੀ ਨੁਕਸ ਸੀਗਾ। ਸੋ ਅਸਲੀ ਨੁਕਸ ਸਿਸਟਮ ਦੇ ਵਿੱਚ ਉੱਥੇ ਆ ਜਿੱਥੇ ਸਿਸਟਮ ਬਾਦਲ ਕਿਆਂ ਦੇ ਹੱਥ 'ਚ। ਹੁਣ ਇੱਥੇ ਜਿਹੜਾ ਮਸਲਾ ਚੱਲ ਰਿਹਾ ਹੈ ਸਾਡੀ ਕੌਮ ਦੇ ਵਿੱਚ 328 ਪਾਵਨ ਸਰੂਪਾਂ ਵਾਲਾ, ਉਹਦੇ ਵਿੱਚ ਇੱਕ ਕੱਲ ਤੋਂ ਗੱਲ ਚੱਲ ਰਹੀ ਆ ਕਿ ਬੰਗਾ ਇਲਾਕੇ ਦੇ ਵਿੱਚ ਕੋਈ ਰਾਜਾ ਸਾਹਿਬ ਦਾ ਮਜਾਰਾ ਦੱਸਿਆ ਜਾਂਦਾ ਹੈ। ਉਹ ਕੋਈ ਅਸਥਾਨ ਹੈ, ਡੇਰਾ ਹੋਣਾ ਹੈ ਕੋਈ, ਮੈਨੂੰ ਉਹਦੇ ਬਾਰੇ ਜ਼ਿਆਦਾ ਗਿਆਨ ਨਹੀਂ ਹੈ। ਚਰਚਾ ਇਹ ਆ ਕਿ ਉੱਥੇ 50-60 ਪਾਵਨ ਸਰੂਪਾਂ ਦੇ ਹੋਣ ਦੀ ਚਰਚਾ ਹੈਗੀ। ਇਹ ਖਬਰ ਕੱਲ ਤੋਂ ਮੀਡੀਆ ਦੇ ਕੁਝ ਹਿੱਸਿਆਂ 'ਚ ਚੱਲੀ, ਪਰ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਸੇਵਾ ਕਰਦੇ ਉਹਨਾਂ ਦੇ ਪੀਏ ਵਜੋਂ ਜਸਕਰਨ ਸਿੰਘ, ਉਹਨਾਂ ਨੇ ਵੀ ਪੁਲਿਸ ਨਾਲ, ਜਾਣੀ ਕਿ ਜਿਹੜਾ ਭੁੱਲਰ
ਇੱਥੇ ਸੈੱਟ ਦੇ ਮੁਖੀ ਦੇ ਤੌਰ ਤੇ ਆ, ਅੰਮ੍ਰਿਤਸਰ ਕਮਿਸ਼ਨਰ ਹੈ, ਉਹਦੇ ਨਾਲ ਵੀ ਗੱਲ ਕਰਕੇ ਕਿਹਾ, ਉਹਨਾਂ ਨੇ ਵੀ, ਭੁੱਲਰ ਸਾਹਿਬ ਨੇ ਵੀ ਜਵਾਬ ਦੇਤਾ, ਸ਼੍ਰੋਮਣੀ ਕਮੇਟੀ ਵੀ ਜਵਾਬ ਦੇਈ ਜਾਂਦੀ ਆ। ਪਰ ਸਰੋਤਾਂ ਅਨੁਸਾਰ ਇਹ ਆ ਕਿ ਜਿਹੜਾ ਰਾਜਾ ਸਾਹਿਬ ਦਾ ਮਜਾਰਾ, ਉੱਥੇ ਜਿਹੜੇ ਪ੍ਰਬੰਧਕ ਨੇ, ਉਸ ਡੇਰੇ ਦੇ ਅਸਥਾਨ ਦੇ ਪ੍ਰਬੰਧਕ, ਉਹ ਵੀ ਮੰਨਦੇ ਆ ਕਿ ਸਾਡੇ ਕੋਲੇ ਜਾਂਚ ਟੀਮ ਵੀ ਆਈ ਸੀ ਤੇ ਸਾਡੇ ਕੋਲ ਸ਼੍ਰੋਮਣੀ ਕਮੇਟੀ ਵਾਲੇ ਵੀ ਆ ਚੁੱਕੇ ਨੇ, ਇੱਥੇ ਸਰੂਪਾਂ ਦੇ ਮਸਲੇ 'ਚ ਜਾਂਚ ਕਰਨ ਆਏ ਸੀ। ਹੁਣ ਇਸ ਗੱਲ ਨਾਲ ਸੰਬੰਧਿਤ ਅਗਲਾ ਜਿਹੜਾ ਨੁਕਤਾ ਉਹ ਇਹ ਹੈ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਵਾਲੀ ਧਿਰ ਦੇ ਵਿੱਚ ਵੱਡੇ ਆਗੂ ਤੌਰ ਤੇ ਮੰਨੇ ਜਾਂਦੇ ਰਹੇ ਸੁਖਦੇਵ ਸਿੰਘ ਭੌਰ, ਜੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ, ਉਹਨਾਂ ਨੇ ਬੀਤੇ ਸਮੇਂ ਵਿੱਚ ਬੜੀ ਵਾਰ ਕਿਹਾ ਕਿ ਸਾਡੇ ਇਲਾਕੇ 'ਚ ਇੱਕ ਡੇਰਾ ਹੈ, ਜਿਹਦੇ ਬਾਰੇ ਜਦੋਂ ਮੇਰੇ ਕੋਲ ਪੁੱਛਿਆ ਗਿਆ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਮੇਰੇ ਇਲਾਕੇ ਦੇ ਵਿੱਚ ਜਦੋਂ ਕਿਤੇ ਸਰੂਪ ਦੇਣੇ ਹੈ ਤਾਂ ਮੈਨੂੰ ਪੁੱਛਿਆ ਜਾਊ ਸ਼੍ਰੋਮਣੀ ਕਮੇਟੀ ਵੱਲੋਂ। ਤੇ ਜਦੋਂ ਮੈਂ ਕਿਹਾ ਕਿ ਇਸ ਡੇਰੇ ਵਿੱਚ ਸਿੱਖ ਮਰਿਆਦਾ ਦਾ ਪਾਲਣ ਨਹੀਂ ਹੁੰਦਾ ਤੇ ਨਾ ਸਰੂਪ ਦਿੱਤੇ ਜਾਣ, ਤਾਂ ਮੇਰੀ ਰਾਏ ਦੇ ਉਲਟ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਸਰੂਪ ਤਾਂ ਉੱਥੇ ਆ ਗਏ। ਸੋ ਇਹ ਗੱਲ ਕੱਲੀ ਇਸ ਇੱਕ ਅਸਥਾਨ ਦੀ ਨਹੀਂ, ਪੰਜਾਬ ਦੇ ਵਿੱਚ ਬੜੇ ਇਹੋ ਜਿਹੇ ਸਥਾਨ ਨੇ ਜਿੱਥੋਂ ਜਿਹੜੇ ਲੋਕਲ ਬੰਦੇ ਆ ਉਹ ਰਾਏ ਇਹੀ ਦਿੰਦੇ ਹੋਣਗੇ ਜਾਂ ਦਿੱਤੀ ਆ ਉਹਨਾਂ ਨੇ ਕਿ ਜੀ ਨਾ ਸਰੂਪ ਦਿਓ ਇਹਨਾਂ ਨੂੰ। ਪਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਿੱਚ ਸਿਆਸੀ ਤੌਰ ਤੇ ਬਾਦਲਕਿਆਂ ਦੀ ਜਿਹੜੀ ਦਖਲ ਅੰਦਾਜ਼ੀ ਆ ਉਹ ਫਿਰ ਰੰਗ ਲਾਉਂਦੀ ਆ ਇੱਥੇ। ਜਦੋਂ ਉਹ ਡੇਰਿਆਂ ਵਾਲੇ ਜਾ ਕੇ ਕਹਿੰਦੇ ਆ ਵੀ ਸਾਡੇ ਕੋਲ ਲੋਕ ਆਉਂਦੇ ਆ ਜੀ, ਅਸੀਂ 101 ਅਖੰਡ ਪਾਠ ਆਰੰਭ ਕਰਨੇ ਹੁੰਦੇ ਆ, ਜਿਹੜੀਆਂ ਅਕੋਤਰੀਆਂ ਚੱਲਦੀਆਂ ਨੇ, ਸੁਣੇ ਚਾਹੇ ਇੱਕ ਬਿਨਾ, ਪਰ ਉਹ 101 ਪਾਠ ਖੋਲ ਕੇ। ਹੁਣ ਇੱਥੇ ਵੀ ਦੱਸਦੇ ਆ ਜਿਹੜਾ ਰਾਜਾ ਸਾਹਿਬ ਦਾ ਮਜਾਰਾ ਦੱਸਿਆ ਜਾਂਦਾ ਹੈ, ਇੱਥੇ ਕਹਿੰਦੇ ਆ 48 ਅਖੰਡ ਪਾਠ ਇਸ ਮੌਕੇ ਕਹਿੰਦੇ ਚੱਲ ਰਹੇ ਆ। ਹੁਣ ਉਹਨਾਂ ਸਾਰੇ ਸਰੂਪਾਂ ਦਾ ਜਿਹੜਾ ਨੰਬਰ ਲੱਗਿਆ ਹੁੰਦਾ, ਸ਼੍ਰੋਮਣੀ ਕਮੇਟੀ ਦੀ ਪ੍ਰਿੰਟਿੰਗ ਪ੍ਰੈਸ ਆ ਜਿਹੜੀ ਇੱਥੇ ਅੰਮ੍ਰਿਤਸਰ, ਨੰਬਰ ਦੇ ਹਿਸਾਬ ਨਾਲ ਸਾਰਿਆਂ ਦੀ ਜਾਂਚ ਕੀਤੀ ਜਾਏਗੀ ਕਿ ਕੀ ਇਹ ਸਾਰੇ ਸਰੂਪ ਉੱਥੋਂ ਕਿਵੇਂ ਆਏ ਨੇ ਤੇ ਕੀ ਇਹਨਾਂ ਵਿੱਚੋਂ ਕੋਈ ਇਹੋ ਜਿਹਾ ਤਾਂ ਨਹੀਂ ਜਿਹੜੇ ਗਾਇਬ ਸਰੂਪ ਮੰਨੇ ਜਾਂਦੇ ਆ, ਕੀ ਇਹ ਸਾਰੇ ਦੇ ਸਾਰੇ ਠੀਕ ਨੇ, ਜਾਣੀ ਕਿ ਇਹਨਾਂ ਦਾ ਰਿਕਾਰਡ ਓਕੇ ਆ। ਇਹ ਅਜੇ ਗੱਲ ਵਿਚਾਲੇ ਆ। ਪਰ 48 ਸਰੂਪਾਂ ਦਾ ਇਹ ਮਸਲਾ ਸਾਹਮਣੇ ਆਉਣ ਦਾ ਚਰਚਾ ਜਦੋਂ ਹੋਇਆ ਤੇ ਬਹੁਤਿਆਂ ਲੋਕਾਂ ਨੇ ਇਹੀ ਮੰਨ ਲਿਆ ਵੀ ਸ਼ਾਇਦ ਸਰੂਪ ਬਰਾਮਦ ਹੋ ਗਏ। ਕੱਲ ਤੋਂ ਚਰਚਾ ਇਹ ਛਿੜੀ ਰਹੀ ਆ ਇੱਥੇ ਪੰਜਾਬ 'ਚ ਤਾਂ, ਸਾਡੇ ਪੰਥਕ ਸਭਾ 'ਚ, ਮੀਡੀਆ 'ਚ ਵੀ, ਕਿ 50-60 ਸਰੂਪ ਜਿਹੜੇ ਆ ਦੁਆਬੇ ਏਰੀਏ 'ਚੋਂ ਮਿਲ ਗਏ ਨੇ। ਪਰ ਇਸ ਵੇਲੇ ਜਿਹੜੀ ਸਾਡੀ ਇਸ ਵੇਲੇ ਖਬਰ ਵਾ ਉਹ ਇਹ ਆ ਕਿ ਅਜੇ ਇਹਨਾਂ ਦੀ ਜਾਂਚ ਕਰਕੇ ਕਲੀਅਰ ਕੀਤਾ ਜਾਣਾ ਹੈ। ਅਜੇ ਵਿੱਚ ਹੀ ਆ ਇਹ ਕੰਮ। ਜਾਂਚ ਟੀਮ ਵੀ ਪੂਰਾ ਇਸ ਗੱਲ ਤੇ ਲੱਗੀ ਹੋਈ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ, ਤੇ ਹੁੰਦਾ ਇਹੀ ਆ ਵੀ ਜਿਹੜੇ ਡੇਰਿਆਂ 'ਚ ਜਾਂ ਜਿਨ੍ਹਾਂ ਥਾਵਾਂ ਦੇ ਉੱਤੇ ਸਰੂਪ ਕਿਤੇ ਇਸ ਤਰ੍ਹਾਂ ਵੱਡੀ ਗਿਣਤੀ 'ਚ ਹੋਣਗੇ, ਉਹਨਾਂ ਬਾਰੇ ਪਤਾ ਕੀਤਾ ਜਾਊਗਾ ਕਿ ਇੱਥੇ ਤਾਂ ਨਹੀਂ ਕਿਤੇ ਆਏ। ਦੂਜੀ, ਜਿਵੇਂ ਕਿਸੇ ਨੇ ਕਿਹਾ ਹੋਵੇ ਵੀ ਇੱਥੇ ਮਰਿਆਦਾ ਦੀ ਉਲੰਘਣਾ ਹੁੰਦੀ ਆ, ਤੇ ਖਾਸ ਤੌਰ ਦੇ ਉੱਤੇ ਇਹੋ ਜਿਹੇ ਸਥਾਨ ਵੱਲ ਜ਼ਿਆਦਾ ਸ਼ੱਕ ਜਾਊਗੀ ਜਾਂਚ ਟੀਮ ਦੀ, ਕਿਉਂਕਿ ਉਹ ਸੋਚਣਗੇ ਕਿ ਇਹੋ ਜਿਹੇ ਥਾਂ ਦੇ ਉੱਤੇ ਜਿੱਥੇ ਮਰਿਆਦਾ ਨਹੀਂ ਰੱਖੀ ਜਾਂਦੀ ਜਾਂ ਸਿੱਖ ਮਰਿਆਦਾ ਦਾ ਪਹਿਰਾ ਨਹੀਂ ਹੈ, ਉੱਥੇ ਤਾਂ ਫਿਰ ਸਰੂਪ ਕਿਸੇ ਉਹਲੇ ਪੜਦੇ ਨਾਲ ਹੀ ਆਏ ਹੋਣਗੇ, ਤੇ ਉਹਲੇ ਪੜਦੇ ਵਾਲੇ ਸਰੂਪ ਉਹਨਾਂ ਚੋਂ ਹੋ ਸਕਦੇ ਆ ਜਿਹੜੇ ਗਾਇਬ ਮੰਨੇ ਜਾ ਰਹੇ। ਖੈਰ, ਜਿਹੜੇ ਇਹ ਸਰੂਪਾਂ ਦਾ ਮਸਲਾ ਇਹ ਹੁਣ ਕਾਫੀ ਜ਼ਿਆਦਾ ਅੱਗੇ ਨਾਲੋਂ ਵੱਖਰਾ ਰੂਪ ਲੈਂਦਾ ਜਾ ਰਿਹਾ। ਜਥੇਦਾਰ ਅਕਾਲ ਤਖਤ ਸਾਹਿਬ ਦਾ ਮੋਢਾ ਵਰਤ ਕੇ ਸ਼੍ਰੋਮਣੀ ਕਮੇਟੀ ਤੇ ਬਾਦਲ ਧੜਾ ਪੂਰਾ ਲਲਕਾਰੇ ਜੇ ਮਾਰਦਾ ਰਿਹਾ ਪਿਛਲੇ 10 ਦਿਨ ਕਿ ਅਸੀਂ ਤਾਂ ਜੀ ਸ਼੍ਰੋਮਣੀ ਕਮੇਟੀ ਦੇ ਕੰਮਾਂ 'ਚ ਦਖਲ ਦੇਣ ਹੀ ਨਹੀਂ ਦੇਣਾ। ਇੱਕ ਉਹ ਵਿਚਾਰਾ ਝੱਬਰ ਆ, ਗੁਰਪ੍ਰੀਤ ਸਿੰਘ ਝੱਬਰ, ਸ਼੍ਰੋਮਣੀ ਕਮੇਟੀ ਮੈਂਬਰ, ਉਹ ਤਾਂ ਬਹੁਤਾ ਹੀ ਜ਼ਿਆਦਾ ਕਲਪਦਾ ਫਿਰਦਾ ਵੀ ਮੈਂ ਤਾਂ ਜੀ ਮਤਲਬ ਜਿਵੇਂ ਬਹੁਤ ਵੱਡੀ ਕੋਈ ਕੁਰਬਾਨੀ ਕਰ ਦਿਆਂਗੇ, ਤਾਂ ਜੀ ਅਸੀਂ ਤਾਂ ਜੀ ਵੜਨ ਨਹੀਂ ਦਿੰਦੇ ਪੁਲਿਸ ਨੂੰ। ਹਾਲਾਂਕਿ ਆ 6 ਜੂਨ ਨੂੰ ਇਹੀ ਸ਼੍ਰੋਮਣੀ ਕਮੇਟੀ ਹੁੰਦੀ ਆ ਤੇ ਇਹੀ ਪੁਲਿਸ ਵਾਲੇ ਹੁੰਦੇ ਆ, ਤੇ ਸਾਡੇ ਗੁਰਸਿੱਖਾਂ ਦੇ ਛੱਤਰ ਫਿਰਨ ਨੂੰ, ਕਟਾਪਾ ਚਾੜਨ ਨੂੰ ਇਹੀ ਟਾਸਕ ਫੋਰਸ ਉੱਥੇ ਹੁੰਦੇ ਆ ਸਾਰੇ ਇਕੱਠੇ। ਹਰ ਮਾਮਲੇ 'ਚ ਪੁਲਿਸ ਨਾਲ, ਦਰਬਾਰ ਸਾਹਿਬ ਦੀ ਪ੍ਰਕਰਮਾਂ 'ਚ ਹਰ ਮੌਕੇ ਜਿੰਨੀਆਂ ਭਾਰਤ ਦੀਆਂ ਖੁਫੀਆ ਏਜੰਸੀਆਂ ਦੇ ਅਧਿਕਾਰੀ ਨੇ, ਘੱਟੋ ਘੱਟ 300 ਪੁਲਿਸ ਮੁਲਾਜ਼ਮ ਹਰ ਮੌਕੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੁੰਦਾ। ਤੇ ਜਿੰਨੇ ਆਪਣੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰੇ ਨੇ, ਜਿੰਨੇ ਪ੍ਰਬੰਧ ਨੇ, ਸਭ ਦੇ ਵਿੱਚ ਸਰਕਾਰ ਦੀ ਦਖਲ ਅੰਦਾਜ਼ੀ ਹੈ। ਹੁਣ ਇਹ ਐਵੇਂ ਫੁਕਰੀਆਂ ਮਾਰੀ ਜਾਂਦੇ ਆ
ਜਿਹਨੂੰ ਵਹਿਮ ਆ ਉਹ ਇੱਥੇ ਅੰਮ੍ਰਿਤਸਰ ਆ ਜਾਵੇ, ਮੈਂ ਆਪਦੇ ਘਰ ਰੱਖੂ, ਮੈਂ ਲੈ ਕੇ ਜਾਊਂਗਾ, 10 ਦਿਨ ਦੇ ਵਿੱਚ ਕੱਲੇ ਕੱਲੇ ਦਾ ਜੇ ਦਿਖਾਤਾ ਵੀ ਆਹ ਬੰਦਾ ਫਲਾਨਾ ਤੇ ਧਮਕਾਨਾ। ਸਭ ਦਾ ਪਤਾ ਹੁੰਦਾ, ਜਿਹੜਾ ਨਿੱਤ ਆਪਾਂ ਕਿਤੇ ਜਾਈਏ ਨਾ, ਆਪਾਂ ਕਿਸੇ ਗਲੀ ਮਹੱਲੇ ਜਾਂ ਬਾਜ਼ਾਰ ਚ ਦੀ ਹਰ ਰੋਜ਼ ਲੰਘੀਏ, ਆਪਾਂ ਨੂੰ ਸਭ ਕੁਝ ਪਤਾ ਲੱਗ ਜਾਂਦਾ ਹੁੰਦਾ ਵੀ ਇਹ ਕੌਣ ਕੀ ਹੈ, ਕਿਹੜਾ ਕੀ ਕਰਦਾ। ਇੱਥੇ ਸਭ ਨੂੰ ਪਤਾ, ਜਿਹੜੇ ਉੱਥੇ ਰੋਜ਼ ਸੇਵਾ ਕਰਦੇ ਆ ਜਾਂ ਨਿੱਤ ਜਾਂਦੇ ਆ ਮੱਥਾ ਟੇਕਣ ਦਰਬਾਰ ਸਾਹਿਬ। ਤੋ ਇਹ ਝੂਠ ਬੜਾ ਪਤਾ ਨਹੀਂ ਕਿਵੇਂ ਬੋਲੀ ਜਾਂਦੇ ਆ, ਐਡਾ ਝੂਠ ਰੋੜਦੇ ਆ। ਸਭ ਨੂੰ ਪਤਾ ਕਿ ਦਰਬਾਰ ਸਾਹਿਬ ਦੇ ਅੰਦਰ ਕਿਵੇਂ ਸਰਕਾਰੀ ਏਜੰਸੀਆਂ ਦਾ, ਪੁਲਿਸ ਦਾ ਕਬਜ਼ਾ ਹੈ, ਉਹ ਲੰਮੇ ਅਰਸੇ ਤੋਂ ਆ। ਤੇ ਉੱਥੇ ਐਵੇਂ ਫੜਾ ਮਰੀ ਜਾਂਦੇ ਆ ਜੀ, ਅਸੀਂ ਉੱਥੇ ਕਿਸੇ ਨੂੰ ਵੜਨ ਨਹੀਂ ਦਿਆਂਗੇ। ਪਹਿਲਾਂ ਤਾਂ ਕਹਿੰਦੇ ਰਹੇ ਜੀ ਅਕਾਲ ਤਖਤ ਸਾਹਿਬ, ਕੱਲ ਪਰਸੋਂ ਤੋਂ ਅਕਾਲ ਤਖਤ ਸਾਹਿਬ ਨੇ ਵੀ ਕਹਿਤਾ, ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਦਿਓ ਜੀ ਇਹਨਾਂ ਨੂੰ ਜਿਹੜੀ ਜਾਂਚ ਟੀਮ ਦਾ ਸਹਿਯੋਗ ਕਰੋ। ਸੋ ਕੱਲ ਇਹ ਖਬਰ ਆਈ ਆ, ਤੇ ਅੱਜ ਸਵੇਰੋਂ ਚੰਡੀਗੜ੍ਹ ਵਾਲੇ ਦਫ਼ਤਰ 'ਚ ਤੇ ਆ ਜਿਹੜਾ ਅੰਮ੍ਰਿਤਸਰ ਵਾਲਾ ਦਫ਼ਤਰ ਆ, ਦੋਨਾਂ ਥਾਵਾਂ ਤੇ ਇਹ ਚਰਚਾ ਛਿੜੀ ਰਹੀ ਆ ਕਿ ਅੱਜ ਜਾਂਚ ਟੀਮ ਪਹੁੰਚੀ ਹੈ। ਭਾਵੇਂ ਅਜੇ ਕੋਈ ਵੱਡੀ ਖਬਰ ਤਾਂ ਨਹੀਂ ਬਣੀ, ਪਰ ਜਾਂਚ ਟੀਮ ਜਿਹੜੀ ਆ ਉਹਦੇ ਨਾਲ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਦੇ ਅਰਥ ਇਹ ਨੇ ਕਿ ਹੁਣ ਗਾਇਬ ਸਮਝੇ ਜਾਂਦੇ ਪਾਵਨ ਸਰੂਪਾਂ ਦੇ ਮਸਲੇ 'ਚ ਤੇਜ਼ੀ ਵੀ ਆਊ, ਤੇ ਹਰ ਰੋਜ਼ ਕੁਝ ਤਾਜ਼ਾ ਵੀ ਲੋਕਾਂ ਦੇ ਸਾਹਮਣੇ ਆਏਗਾ। ਮੋਟੀ ਜੀ ਗੱਲ ਆ ਕਿ ਉਹ ਸਰੂਪ ਜਿਹੜੀ ਬੱਸ ਵਿੱਚ ਲੈ ਕੇ ਗਏ, ਉਸ ਬੱਸ ਜਿੱਥੇ ਜਿੱਥੇ ਗਈ ਉਹਦੀ ਲੌਗ ਬੁੱਕ ਭਰਦੇ ਹੋਣਗੇ। ਉਸ ਬੱਸ ਦੇ ਡਰਾਈਵਰ ਕਨੈਕਟਰ ਨੂੰ ਜਾਂ ਉਹਦੇ ਸੇਵਾਦਾਰਾਂ ਨੂੰ ਪਤਾ ਹੀ ਆ ਵੀ ਬੱਸ ਕਿੱਥੇ ਕਿੱਥੇ ਗਈ, ਕਿਹੜੇ ਕਿਹੜੇ ਦਿਨਾਂ 'ਚ ਕਿੱਥੇ ਕਿੱਥੇ, ਸਭ ਪਤਾ ਹੁੰਦਾ ਬੰਦੇ ਨੂੰ। ਨਾਲੇ ਪਾਵਨ ਸਰੂਪਾਂ ਨੂੰ ਜਦੋਂ ਕੋਈ ਸਿੱਖ ਕਿਤੇ ਲੈ ਕੇ ਜਾ ਰਿਹਾ, ਉਹਨੂੰ ਤਾਂ ਜ਼ਿਆਦਾ ਇਸ ਗੱਲ ਦਾ ਖਿਆਲ ਰਹੂਗਾ ਕਿ ਅਸੀਂ ਇੰਦੌਰ ਗਏ ਸੀ, ਦਿੱਲੀ ਗਏ ਸੀ, ਬੰਬੇ ਗਏ ਸੀ, ਅਸੀਂ ਕਿੱਥੇ ਸਰੂਪ ਛੱਡ ਕੇ ਆਏ। ਦੂਜਾ, ਜਿਹੜੇ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਜਿੰਨੇ ਸੇਵਾਦਾਰ ਉਹਨਾਂ ਦਿਨਾਂ 'ਚ ਸੇਵਾ ਕਰਦੇ ਰਹੇ ਨੇ, ਉਹਨਾਂ ਚੋਂ ਸਾਰਿਆਂ ਦੇ ਨਾਂ ਤਾਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਲਈ ਫਿਰਦੀ ਹੈ। ਜਿਹੜੀ ਉਹ ਈਸ਼ਰ ਸਿੰਘ ਵਾਲੀ ਰਿਪੋਰਟ ਆ, ਉਹਦੇ ਵਿੱਚ ਸਾਰਿਆਂ ਦੇ ਨਾਂ ਹੈਗੇ ਨੇ। ਉਹ ਤੇ ਜਿਹੜੇ ਬਾਕੀ ਆ ਸਾਰਾ ਸਿਸਟਮ, ਉਹਦੇ ਚੋਂ ਇਹ ਗੱਲ ਤਾਂ ਨਿਕਲ ਹੀ ਆਊਗੀ ਕਿ ਇੱਥੋਂ ਜੀ ਇੰਨੇ ਸਰੂਪ ਲੈ ਕੇ ਤੁਰੇ ਸੀ। ਕਿਉਂਕਿ ਸ਼੍ਰੋਮਣੀ ਕਮੇਟੀ ਵਾਲੇ ਇਹ ਕਹਿੰਦੇ ਨੇ ਕਿ ਦੇਖੋ ਜੀ, ਮੰਨ ਲਓ ਬੰਬੇ ਨੂੰ ਬੱਸ ਜਾਣੀ ਹੈ, ਉੱਥੇ 20 ਸਰੂਪਾਂ ਦੀ ਮੰਗ ਆ, ਅਸੀਂ 30 ਰੱਖ ਦਿੰਦੇ ਸੀ ਵੀ ਹੋ ਸਕਦਾ ਉੱਥੇ ਜਾਣ ਤੱਕ ਕਈ ਵਾਰੀ ਕੋਈ ਵੱਧ ਘੱਟ ਉੱਥੇ ਕੋਈ ਹੋਰ ਸੇਵਾ ਭਾਵਨਾ ਵਾਲਾ ਪਰਿਵਾਰ ਹੋਵੇ ਜਾਂ ਗੁਰਦੁਆਰਾ ਸਾਹਿਬ ਹੋਵੇ, ਸਾਨੂੰ ਸਰੂਪਾਂ ਦੀ ਵੱਧ ਲੋੜ ਆ, ਤੇ ਉਹ ਸਰੂਪਾਂ ਦਾ ਜਿਹੜਾ ਹੈਗਾ ਲੇਖੇ ਜੋਖੇ 'ਚ ਗੜਬੜ ਹੋਈ ਆ। ਇਹ ਵਿੱਤੀ ਗੜਬੜ ਆ ਜਾਂ ਇਹ ਗਿਣਤੀ ਦੀ ਗੜਬੜ ਆ, ਪਾਵਨ ਸਰੂਪਾਂ ਦੀ ਬੇਅਦਬੀ ਕਿਤੇ ਨਹੀਂ ਹੋਈ। ਇਦਾਂ ਦੀ ਭਾਵਨਾ ਦੇ ਤਹਿਤ ਸ਼੍ਰੋਮਣੀ ਕਮੇਟੀ ਵੱਲੋਂ ਗੱਲ ਆਉਂਦੀ ਰਹੀ। ਤੇ ਜੇਕਰ ਇਹ ਗੱਲ ਇਦਾਂ ਹੀ ਆ ਤਾਂ ਫਿਰ ਉਹ ਸਾਰਾ ਕੁਝ ਸਾਹਮਣੇ ਆ ਜਾਊਗਾ ਵੀ ਆਹ ਪਾਵਨ ਸਰੂਪ ਸੀਗੇ ਜੀ, ਇੱਥੋਂ ਇੱਥੋਂ ਇਹ ਹੋ ਗਏ ਪੂਰੇ, ਤੇ ਇਹਨਾਂ ਦੇ ਸਿਸਟਮ ਦੇ ਵਿੱਚ ਜਿਹੜੀ ਗੜਬੜ ਹੋਈ ਆ, ਪੈਸੇ ਦੀ ਕਰਪਸ਼ਨ ਹੋਈ ਆ, ਜਾਂ ਕਿਸੇ ਇਹੋ ਜਿਹੇ ਸਥਾਨ ਤੇ ਗਏ ਆ ਸਰੂਪ ਜਿੱਥੇ ਬੇਅਦਬੀ ਜਾਂ ਇਹ ਕਹਦੀ ਵੀ ਮਰਿਆਦਾ ਦਾ ਘਾਣ ਹੁੰਦਾ, ਉਹ ਚੀਜ਼ ਇੱਕ ਵੱਖਰੀ, ਉਹ 'ਚ ਧਾਰਾ ਲੱਗ ਜੂਗੀ ਜਾਂ ਉਹ ਸਾਰਾ ਸਿਸਟਮ ਆ। ਪਰ ਹੁਣ ਇਹ ਗੱਲ, ਜਿਹੜਾ ਇਹ ਮੁੱਦਾ, ਹੁਣ ਤਾਂ ਲੋਕ ਇਹ ਵੀ ਕਹਿਣ ਲੱਗ ਗਏ ਵੀ ਜੀ ਇਹਨਾਂ ਦਾ ਕੋਈ ਸਮਝੌਤਾ ਹੋ ਗਿਆ ਲੱਗਦਾ, ਨਹੀਂ ਤਾਂ ਜਿੰਨੀ ਆਕੜ ਚੱਲਦੀ ਸੀ ਬਾਦਲ ਕਿਆਂ ਦੀ ਤੇ ਉਹਦੀ, ਪਰ ਉਹਦੇ ਵਿੱਚ ਇਹ ਵੀ ਕਿਹਾ ਜਾਣ ਲੱਗ ਪਿਆ ਸੀ ਵੀ ਹੁਣ ਤਾਂ ਬਾਦਲ ਨੂੰ, ਸੁਖਬੀਰ ਬਾਦਲ ਨੂੰ ਵੀ ਹੱਥ ਪਾਇਆ ਜਾ ਸਕਦਾ। ਉਹ ਮਜੀਠੀਆ ਪਹਿਲਾਂ ਅੰਦਰ ਆ ਤੇ ਵੋਟਾਂ ਤੋਂ ਪਹਿਲਾਂ ਪਹਿਲਾਂ ਸੁਖਬੀਰ ਨੂੰ ਵੀ ਅੰਦਰ ਕਰ ਦੇਣਾ। ਤੇ ਇੱਕਦਮ ਹੀ ਕੱਲ ਸਾਰਾ ਜਿਵੇਂ ਨਾ ਠੰਡਾ ਜਿਹਾ ਕਰਨ ਤੁਰ ਪਏ ਹੋਣ। ਹੁਣ ਤਾਂ ਕਈ ਪੱਤਰਕਾਰ ਅੰਮ੍ਰਿਤਸਰ ਦੇ ਕਹਿੰਦੇ ਆ ਵੀ ਨੂਰਾ ਕੁਸ਼ਤੀ ਖੇਡ ਰਹੇ ਨੇ, ਤੇ ਵੀ ਹੁਣ ਸ਼੍ਰੋਮਣੀ ਕਮੇਟੀ ਜਾਂ ਬਾਦਲ ਕਿਆਂ ਨਾਲ ਇੱਕ ਕੁਝ ਨੁਕਤਿਆਂ ਤੇ ਸਹਿਮਤੀ ਬਣ ਗਈ ਹੈ। ਕੋਈ ਵੱਡੀ ਗੱਲ ਨਹੀਂ ਬਣ ਗਈ ਹੋਵੇ। ਚੇਤੇ ਕਰੋ 5-6 ਦਿਨ ਪਹਿਲਾਂ ਇੱਕ ਖਬਰ ਆਈ ਸੀ ਵੀ ਕੇਜਰੀਵਾਲ, ਸਿਸੋਦੀਆ, ਸ਼ਾਇਦ ਭਗਵੰਤ ਮਾਨ ਵੀ ਸੀਗਾ, ਇਹ ਅਜੀਤ ਅਖਬਾਰ ਦੇ ਕਰਤਾ ਧਰਤਾ ਮਾਲਕ ਸਰਦਾਰ ਬਰਜਿੰਦਰ ਸਿੰਘ ਹਮਦਰਦ ਨੂੰ ਮਿਲੇ। ਤੇ ਬਰਜਿੰਦਰ ਸਿੰਘ ਹਮਦਰਦ ਦੇ ਸਬੰਧ ਬਾਦਲ ਕਿਆਂ ਨਾਲ ਜਾਂ ਅਕਾਲੀਆਂ ਨਾਲ ਬੜੇ ਸਖਾਵੇਂ ਆ, ਇਹ ਵੀ ਆਪਾਂ ਨੂੰ ਸਭ ਨੂੰ ਪਤਾ। ਅਗਲੀ ਗੱਲ ਇਹ ਵੀ ਆ ਕਿ ਇੱਥੇ ਅੰਮ੍ਰਿਤਸਰ ਇੱਕ ਵਿਆਹ ਸੀ, ਤੇ ਇੱਥੇ ਸਰਦਾਰ ਬਰਜਿੰਦਰ ਸਿੰਘ ਹਮਦਰਦ ਵੀ ਪਧਾਰੇ, ਤੇ ਉੱਥੇ ਵੀ ਸ਼੍ਰੋਮਣੀ ਕਮੇਟੀ ਦੇ ਤੇ ਅਕਾਲੀ ਦਲ ਦੇ ਬਹੁਤ ਸਾਰੇ ਆਗੂ ਸੱਜਣ ਉਸ ਵਿਆਹ ਤੇ ਸੀ। ਉਹ ਜਿਵੇਂ ਸਮਾਜਿਕ ਤੌਰ ਦੇ ਉੱਤੇ ਕਈ ਇਹੋ ਜਿਹੇ ਹੁੰਦੇ ਆ, ਅਸੀਂ ਵੀ ਉੱਥੇ ਉਸ ਵਿਆਹ 'ਚ ਦੇਖੇ, ਅਸੀਂ ਸਾਰੇ ਹਾਜ਼ਰ ਸੀ, ਅਸੀਂ ਵੀ ਮਿਲੇ ਆ ਇਹਨਾਂ ਨੂੰ ਸਾਰਿਆਂ ਨੂੰ। ਤੇ ਇਸ ਮੌਕੇ ਉੱਤੇ ਇਹ ਗੱਲ ਤਾਂ ਸਾਫ਼ ਹੀ ਆ ਕਿ ਸਰਦਾਰ ਬਰਜਿੰਦਰ ਸਿੰਘ ਹਮਦਰਦ ਦੇ ਜੇ ਕੇਜਰੀਵਾਲ ਹੋਣਾ ਵਾਲੇ ਪੱਖ ਤੋਂ ਦੇਖਿਆ ਜਾਵੇ ਤਾਂ ਚੇਤੇ ਕਰੋ ਕਿਵੇਂ ਭਗਵੰਤ ਮਾਨ ਪਿੱਛੇ ਜੇ ਦੁਆਲੇ ਹੋਇਆ ਸੀ ਅਜੀਤ ਅਖਬਾਰ ਦੇ ਬਰਜਿੰਦਰ ਸਿੰਘ ਹਮਦਰਦ ਦੇ, ਕਿ ਜਿਹੜੀ ਕਰਤਾਰਪੁਰ ਕੋਲ
ਜਲੰਧਰ ਦੇ ਕੋਲ ਜਿਹੜਾ ਕਰਤਾਰਪੁਰ ਆ, ਉੱਥੇ ਜਿਹੜੀ ਯਾਦਗਾਰ ਬਣਾਈ ਆ ਵੀ ਉਹਦੇ ਚ ਘਪਲਾ ਹੋਇਆ ਜੀ। ਉਹ ਤਾਂ ਜੀ ਪੈਸੇ ਦਾ ਬੜਾ ਵੱਡਾ ਹੀਰ ਫੇਰ ਆ। ਉਹ ਚ ਬਰਜਿੰਦਰ ਸਿੰਘ ਹਮਦਰਦ ਦੇ ਖਿਲਾਫ ਕਿੰਨਾ ਰੌਲਾ ਰੱਪਾ ਪਾਇਆ ਪਿੱਛੇ ਜੀ। ਤੇ ਉਸ ਰੌਲੇ ਮੌਕੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ MLA ਅੰਮ੍ਰਿਤਸਰ ਤੋਂ, ਤੇ ਨਾਲ ਦੀ ਨਾਲ ਉਹ ਵਿਧਾਇਕ ਸੀ, ਮੰਤਰੀ ਸੀ ਉਸ ਟਾਈਮ, ਉਹ ਸਰਦਾਰ ਇੰਦਰਵੀਰ ਸਿੰਘ ਨਿੱਜਰ, ਉਹਦੀ ਕਿਤੇ ਇੱਕ ਬਿਆਨ ਜਿਹੜਾ ਸੀ ਉਹ ਅਜੀਤ ਅਖਬਾਰ ਵਾਲੇ ਸਰਦਾਰ ਬਰਜਿੰਦਰ ਸਿੰਘ ਹਮਦਰਦ ਦੀ ਹਮਾਇਤ ਵਿੱਚ ਆ ਗਿਆ। ਇੰਨੀ ਗੱਲ ਤੋਂ ਕੀ ਬਣਿਆ ਕਿ ਬਰਜਿੰਦਰ ਸਿੰਘ ਹਮਦਰਦ ਦੇ ਹੱਕ 'ਚ ਬਿਆਨ ਕਿਉਂ ਦਿੱਤਾ? ਨਿੱਜਰ ਦੀ ਜਿਹੜੀ ਮਿਨਿਸਟਰੀ ਸੀ ਉਹ ਖੋਲੀ ਸੀ ਕੇਜਰੀਵਾਲ ਹੁਣਾਂ ਨੇ, ਭਗਵੰਤ ਮਾਨ ਹੁਣਾਂ। ਹੁਣ ਲੋਕ ਹੈਰਾਨ ਨੇ ਕਿ ਆਪ ਤਾਂ ਜਾ ਕੇ ਕੇਜਰੀਵਾਲ ਹੁਣਾਂ ਨੇ ਬਰਜਿੰਦਰ ਸਿੰਘ ਹਮਦਰਦ ਨਾਲ ਸੰਧੀ ਕਰ ਲਈ, ਤੇ ਫਿਰ ਹੁਣ ਭਾਈ ਇਹਨੂੰ ਨਿੱਜਰ ਨੂੰ ਦੇ ਦੇਣ ਦੁਬਾਰਾ ਵੀ ਤੇ ਸਾਤੋਂ ਗਲਤੀ ਹੋ ਗਈ ਸੀ, ਠੀਕ ਤਾਂ ਤੂੰ ਹੀ ਨਿਕਲਿਆ ਵੀ ਉਹਦੇ ਨਾਲ ਆਪਾਂ ਗਲਤ ਕਰ ਰਹੇ ਸੀਗੇ। ਕਿਉਂਕਿ ਜਿਸ ਤਰੀਕੇ ਨਾਲ ਹੁਣ ਤਾਲਮੇਲ ਬਣਿਆ ਹੋਇਆ, ਹੁਣ ਇਹ ਗੱਲ ਲੱਗਦੀ ਆ ਵੀ ਸ਼ਾਇਦ ਹੋ ਸਕਦਾ ਵਿਚਾਲੇ ਬਰਜਿੰਦਰ ਸਿੰਘ ਹਮਦਰਦ ਨੇ ਜਾਂ ਇਹੋ ਜਿਹੇ ਹੀ ਕਿਸੇ ਹੋਰ ਨੇ, ਇਹ ਨਹੀਂ ਆਪਾਂ ਕਹਿੰਦੇ ਕਿ ਹਮਦਰਦ ਸਾਹਿਬ ਨੇ, ਕਿਸੇ ਹੋਰ ਨੇ ਵਿਚੋਲਗੀ ਕੀਤੀ ਹੋਵੇ ਕਿ ਕਿਉਂ ਤੁਸੀਂ ਪੂਰੇ ਪੰਜਾਬ ਦਾ ਜਾਂ ਸਿੱਖ ਜਗਤ ਦਾ ਜਲੂਸ ਕੱਢ ਰਹੇ ਹੋ। ਇਹ ਮਸਲਾ ਸਿੱਧਾ ਕਰੋ, ਸ਼੍ਰੋਮਣੀ ਕਮੇਟੀ ਨੂੰ ਮੈਂ ਕਹਾ ਦਿੰਨਾ ਬਈ ਜਥੇਦਾਰ ਅਕਾਲ ਤਖਤ ਵਾਲਾ ਜਿਹੜਾ ਬੈਰੀਅਰ ਆ ਚੱਕ ਦਿੰਨੇ ਆ, ਤੇ ਉਹ ਤੁਹਾਨੂੰ ਜਾਂਚ ਵਿੱਚ ਸਹਿਯੋਗ ਕਰ ਦੇਣਗੇ, ਤੇ ਤੁਸੀਂ ਉਹ ਸਰੂਪ ਲੱਭ ਦਿਓ, ਸਾਰਾ ਮਸਲਾ ਸਿੱਧਾ ਹੋ ਜਾਊਗਾ, ਤੇ ਜਿਹੜੇ ਜਿਹੜੇ ਦੋਸ਼ੀ ਆ ਉਹਨਾਂ ਖਿਲਾਫ ਕਾਰਵਾਈ ਹੋਣ ਦਿਓ। ਕਿਉਂਕਿ ਸ਼੍ਰੋਮਣੀ ਕਮੇਟੀ ਵਾਲੇ ਤਾਂ ਪਹਿਲਾਂ ਹੀ ਕਹੀ ਜਾਂਦੇ ਨੇ ਵੀ ਅਸੀਂ ਕੋਈ ਦੋਸ਼ੀਆਂ ਨੂੰ ਬਚਾਉਣਾ ਨਹੀਂ ਚਾਹੁੰਦੇ, ਅਸੀਂ ਤਾਂ ਜਿਹੜਾ ਹੈਗਾ ਉਹ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਬੱਝੇ ਹੋਏ ਆ ਜੀ, ਇਦਾਂ ਦੀ ਗੱਲ ਉਹ ਕਰ ਰਹੇ ਨੇ। ਖੈਰ ਜਿੱਦਾਂ ਮਰਜ਼ੀ ਹੋਇਆ, ਇਸ ਮੌਕੇ ਇਸ ਮਸਲੇ ਉੱਤੇ ਸ਼੍ਰੋਮਣੀ ਕਮੇਟੀ ਅਤੇ ਜਾਂਚ ਟੀਮ ਦੇ ਵਿਚਾਲੇ ਕੋਈ ਬਹੁਤੀ ਆੜ-ਫਾੜ ਰਹਿ ਨਹੀਂ ਗਈ। ਹੁਣ ਜਿਹੜਾ ਦੂਜਾ ਮਸਲਾ ਹੈ, ਪਹਿਲਾਂ ਇਸੇ ਮਸਲੇ ਤੇ ਇੱਕ ਗੱਲ ਹੋਰ ਚੱਲਦੀ ਆ ਕਿ ਜਾਂਚ ਟੀਮ ਵੱਲੋਂ ਜਾਂ ਪੂਰੇ ਸਿਸਟਮ ਦੇ ਵੱਲੋਂ ਜਿਹੜਾ ਰੂਪ ਸਿੰਘ ਸਕੱਤਰ ਆ, ਉਹਦੇ ਮਾਮਲੇ ਵਿੱਚ ਬਹੁਤ ਢਿੱਲ ਵਰਤੀ ਜਾ ਰਹੀ, ਇਹ ਚਰਚਾ ਬੜੀ ਹੈ। ਹਾਲਾਂਕਿ ਸਤਿੰਦਰ ਸਿੰਘ ਕੋਹਲੀ ਤੇ ਰੂਪ ਸਿੰਘ ਇੱਕ ਤਰੀਕੇ ਦੇ ਹੀ, ਇੱਕ ਪੱਧਰ ਦੇ ਹੀ ਸਾਰੇ ਮਾਮਲੇ ਵਿੱਚ ਬਰਾਬਰ ਦੇ ਨੇ। ਜੇ ਦੋਸ਼ੀ ਨੇ ਤਾਂ ਦੋਨੇ ਬਰਾਬਰ ਨੇ, ਜੇ ਉਹ ਪਾਕ ਸਾਫ ਨੇ ਤਾਂ ਜਿਹਨੇ ਪਾਕ ਸਾਫ ਮੰਨਣਾ ਹੋਵੇ ਤਾਂ ਦੋਨੋਂ ਬਰਾਬਰ ਮੰਨੇ। ਰੂਪ ਸਿੰਘ ਦਾ ਲਿਹਾਜ਼ ਬਹੁਤ ਕੀਤਾ ਜਾਂਦਾ ਹੈ, ਹੁਣ ਭਾਵੇਂ ਉਹ ਬਾਹਰ ਹੈ, ਪਰ ਪਤਾ ਨਹੀਂ ਕਿਉਂ ਅਜੇ ਤੱਕਰ ਸਾਰੀ ਗੱਲ ਦੇ ਵਿੱਚ ਰੂਪ ਸਿੰਘ, ਜਿਹਦੇ ਬਾਰੇ ਜਿਹੜੀ ਇਹ 328 ਸਰੂਪਾਂ ਵਾਲੇ ਮਾਮਲੇ ਵਿੱਚ ਸਰਦਾਰ ਈਸ਼ਰ ਸਿੰਘ ਵਾਲੀ ਰਿਪੋਰਟ ਹੈ, ਉਹਦੇ ਵਿੱਚ ਪੂਰੇ ਬਿਉਰੇ ਸਾਰੇ ਜਿਹੜੇ ਛਪੇ ਹੋਏ ਨੇ, ਉਹਦੇ ਹਿਸਾਬ ਨਾਲ ਤਾਂ ਸਰਦਾਰ ਰੂਪ ਸਿੰਘ ਜਿਹੜਾ ਹੈ ਉਹਦੇ ਖਿਲਾਫ ਕਾਰਵਾਈ ਬਣਦੀ ਸੀ, ਪਰ ਕੁਝ ਨਹੀਂ ਹੈਗਾ ਬਣਿਆ। ਤੋਂ ਪੂਰੀ ਜਦੋਂ ਰਿਪੋਰਟ ਪੜ੍ਹਦੇ ਆ ਉਸ ਹਿਸਾਬ ਨਾਲ ਤਾਂ ਸਰਦਾਰ ਰੂਪ ਸਿੰਘ ਦੇ ਖਿਲਾਫ ਕਾਰਵਾਈ ਬਣਦੀ ਸੀ, ਪਰ ਨਾ ਪਹਿਲਾਂ ਕਦੇ ਹੋਈ ਤੇ ਨਾ ਹੁਣ। ਸਾਰੀ ਆ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ, ਇਹਦੇ ਦੌਰ ਵਿੱਚ ਵੀ ਨਹੀਂ ਕੋਈ ਕਾਰਵਾਈ ਅਜੇ ਤੱਕ ਦਿਖ ਰਹੀ ਵੀ ਰੂਪ ਸਿੰਘ ਨੂੰ ਸੱਦਣਾ ਜਾਂ ਕਰਨਾ। ਤੇ ਜਿਹੜੇ ਮਤੇ ਜਾਂ ਫੈਸਲੇ ਵਾਪਸ ਲੈਣ ਵਾਲੀ ਗੱਲ ਆ, ਉਹਦੇ ਤੇ ਵੀ ਨਾਲ ਲੱਗਦੇ ਹੱਥ ਗੱਲ ਕਰ ਲਈਏ। ਜਿਵੇਂ ਇਹ ਚਰਚਾ ਹੈ ਕਿ ਜੀ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਕਿਹਾ ਗਿਆ ਕਿ ਜਾਂਚ ਸਹਿਯੋਗ ਨਾ ਦਿਓ, ਤੇ ਹੁਣ ਕਹਿਤਾ ਜਾਂਚ ਵਿੱਚ ਸਹਿਯੋਗ ਦਿਓ। ਇਹੋ ਜਿਹੇ ਕਈ ਯੂ ਟਰਨ ਜਿਹੜੇ ਆਪਾਂ ਦੇਖ ਚੁੱਕੇ ਆ। ਪਿਛਲੇ ਸਾਲ 10 ਦਸੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਨੇ ਫੈਸਲਾ ਮਤਾ ਪਾਇਆ ਸੀਗਾ ਵੀ ਸੁਖਬੀਰ ਸਿੰਘ ਬਾਦਲ ਉੱਤੇ ਗੋਲੀ ਚਲਾਉਣ ਵਾਲੇ ਭਾਈ ਨਰਾਇਣ ਸਿੰਘ ਚੌੜੇ ਨੂੰ ਪੰਥ ਚੋਂ ਛੇਕ ਦਿੱਤਾ ਜਾਵੇ, ਤੇ ਇਹ ਫੈਸਲਾ ਅਕਾਲ ਤਖਤ ਸਾਹਿਬ ਤੇ ਭੇਜਿਆ ਗਿਆ। 20 ਦਿਨਾਂ ਦੇ ਵਿੱਚ ਹੀ ਇਹ ਮਤਾ ਵਾਪਸ ਲੈਣਾ ਪੈ ਗਿਆ ਸ਼੍ਰੋਮਣੀ ਕਮੇਟੀ ਨੂੰ, ਜਿਹੜਾ ਅਕਾਲ ਤਖਤ ਤੇ ਭੇਜਿਆ ਸੀ। ਹੁਣ ਸੋਚੋ ਜੇ ਕਿਤੇ ਉਦੋਂ ਅਕਾਲ ਤਖਤ ਸਾਹਿਬ ਤੋਂ ਕਾਰਵਾਈ ਹੋ ਜਾਂਦੀ, ਇਹਨਾਂ ਨੂੰ ਤਾਂ ਬਾਅਦ ਚ ਅਕਲ ਆ ਗਈ ਵੀ ਉਹ ਫੈਸਲਾ ਗਲਤ ਆ ਸਾਡਾ, ਤੇ ਭਾਈ ਨਰਾਇਣ ਸਿੰਘ ਚੌੜੇ ਦਾ ਬਤੌਰ ਸਿੱਖ ਸਟੇਟਸ ਕੀ ਰਹਿ ਜਾਂਦਾ, ਤੇ ਫਿਰ ਖਿਲਾਰੇ ਪੈਂਦੇ ਹੀ। ਸੋ ਸ਼੍ਰੋਮਣੀ ਕਮੇਟੀ ਦੀ ਜਿਹੜੀ ਦਿਆਨਤਦਾਰੀ ਆ ਨਾ, ਦੂਰਦ੍ਰਿਸ਼ਟਤਾ, ਉਹ ਇੰਨੀ ਕੀ ਆ। ਹੁਣ 328 ਸਰੂਪਾਂ ਵਾਲੇ ਮਸਲੇ ਵਿੱਚ ਵੀ ਪਹਿਲਾਂ ਖਾਮ-ਖਾਂ ਅਕਾਲ ਤਖਤ ਸਾਹਿਬ ਦਾ ਮੋਢਾ ਵਰਤ ਕੇ ਲੱਗੇ ਰਹੇ, ਪਰ ਹੁਣ ਇਹ ਫੈਸਲਾ ਉਹਨਾਂ ਨੂੰ ਵਾਪਸ ਲੈਣਾ ਪਿਆ। ਇਹੋ ਜਿਹੇ ਫੈਸਲਿਆਂ ਦੀ ਇੱਕ ਲੰਮੀ ਲੜੀ ਹੈ ਜਿਹਦੇ ਤਹਿਤ ਇਹ
ਜਿਹੜੀ ਸ਼੍ਰੋਮਣੀ ਕਮੇਟੀ ਦੀ ਵਰਕਿੰਗ ਆ ਉਹਦੇ ਉੱਤੇ ਜਾਂ ਪੂਰੀ ਜਿਹੜੀ ਸਿੱਖ ਕੌਮ ਦੀ ਮੇਨ ਸੰਸਥਾ ਅਕਾਲ ਤਖਤ ਸਾਹਿਬ ਉਹਨੂੰ ਵੀ ਇਹ ਦਾਗੀ ਕਰ ਦਿੰਦੇ ਨੇ। ਖੈਰ ਹੁਣ ਗੱਲ ਕਰਦੇ ਆ ਆਪਾਂ ਅਕਾਲ ਤਖਤ ਸਾਹਿਬ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੇਸ਼ੀ ਨਾਲ ਸੰਬੰਧਿਤ। ਇਹ ਗੱਲ ਬੜੀ ਅਜੀਬ ਲੱਗੇਗੀ ਕਿ ਜਿੱਦਣ ਭਗਵੰਤ ਮਾਨ ਨੂੰ ਸੱਦਿਆ ਗਿਆ ਉਸ ਮੌਕੇ ਲੋਕਾਂ ਨੂੰ ਇਹੀ ਲੱਗਿਆ ਕਿ 328 ਪਾਵਨ ਸਰੂਪਾਂ ਵਾਲੇ ਮਸਲੇ ਕਰਕੇ ਇਹ ਸਾਰਾ ਸੱਦ ਸਦਈਆ ਹੋਇਆ, ਵੀ ਜਿਹੜਾ ਇਹ ਸਾਰਾ ਚੱਲ ਰਿਹਾ ਚੱਕਰ ਆ ਇਹ 328 ਪਾਵਨ ਸਰੂਪਾਂ ਤੇ ਸਰਕਾਰ ਤੋਂ ਜੋ ਚੱਲ ਰਿਹਾ ਉਹਦੇ ਪੈਰਲਲ ਉਹਦੇ ਉਲਟੇ ਹੋਈ। ਪਰ ਅਸਲ ਵਿੱਚ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਦੀ ਬੋਲੀ ਆ, ਸਟਾਈਲ ਆ, ਪਿਛਲੇ 4 ਸਾਲ ਤੋਂ ਲਗਾਤਾਰ ਉਹ ਸਿੱਖ ਜਜ਼ਬਾਤਾਂ ਦੀ ਹੇਠੀ ਕਰ ਰਿਹਾ। ਖਾਲਸਾ ਪੰਥ ਦੀਆਂ ਸੰਸਥਾਵਾਂ ਜਿਹੜੀਆਂ ਨੇ ਉਹਨਾਂ 'ਚ ਨੁਕਸ ਹੈਗੇ ਆ, ਵਿਅਕਤੀਆਂ 'ਚ ਨੁਕਸ ਨੇ। ਅਸੀਂ ਆਹੀ ਕੁਝ ਕਰਦੇ ਹਾਂ ਸਰ, ਅਸੀਂ ਸਾਡੀਆਂ ਸੰਸਥਾਵਾਂ ਨੇ, ਆਪਾਂ ਸਾਰੇ ਉਹਦੇ ਵਿੱਚ ਜਿਹੜੇ ਗੜਬੜਾ ਨੇ, ਚਾਹੇ ਉਹ ਜਥੇਦਾਰ ਦੀ ਗੜਬੜ ਆ, ਚਾਹੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਗੜਬੜ ਆ, ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਗੜਬੜ, ਆਪਾਂ ਨਿਤ ਗੱਲਾਂ ਕਰਦੇ ਹਾਂ। ਪਰ ਇੱਕ ਹੁੰਦੀ ਆ ਨਫ਼ਰਤ ਦੇ ਵਿੱਚੋਂ, ਹੇਟ ਦੇ ਵਿੱਚੋਂ ਪੂਰੀ ਜਲੀਲ ਕਰਨ ਵਾਲੇ ਲਹਿਜੇ 'ਚ ਉਹ ਲਹਿਜਾ ਹੁੰਦਾ ਭਗਵੰਤ ਮਾਨ ਦਾ। ਸਿਧਾਂਤ ਦੇ ਖਿਲਾਫ ਬੋਲਣਾ, ਸੰਕਲਪ ਦੇ ਖਿਲਾਫ ਬੋਲਣਾ, ਆਦਰਸ਼ ਦੇ ਖਿਲਾਫ ਬੋਲਣਾ, ਜਾਣੀ ਕਿ ਸਿੱਖੀ ਦੇ ਉਲਟ ਬੋਲਣਾ ਉਹਨੂੰ ਬਹੁਤ ਵਧੀਆ ਲੱਗਦਾ। ਤੇ ਉਹ ਲੌਂਗ ਲਾਣਾ ਜਿਹੜਾ ਇੱਕ ਇਹੋ ਜਿਹੇ ਬੰਦੇ ਦੀ ਭਾਲ ਵਿੱਚ ਸੀ ਜਿਹਨੂੰ ਛੇਤੀ ਕੀਤੇ ਕੋਈ ਬੰਦਾ ਬੋਲਣ ਤੋਂ ਜਗੇ, ਕਿਉਂਕਿ ਮੁੱਖ ਮੰਤਰੀ ਨਾਲ ਪੰਗਾ ਹਰੇਕ ਦਾ ਲੈਂਦਾ ਨਹੀਂ। ਹੁਣ ਬਹੁਤ ਸਾਰੇ ਸਿੱਖਾਂ ਨੂੰ ਇਹ ਗੱਲ ਚੰਗੀ ਲੱਗੀ ਆ ਕਿ ਗੁਰੂ ਦੀ ਗੋਲਕ ਦੇ ਖਿਲਾਫ, ਦਸਵੰਧ ਦੇ ਖਿਲਾਫ ਇਹ ਕੀ ਫੜਿਆ ਹੋਇਆ, ਕਿਉਂਕਿ ਹਜ਼ਾਰਾਂ ਹੀ ਇਹੋ ਜਿਹੇ ਲੋਕ ਪਹਿਲਾਂ ਸੋਸ਼ਲ ਮੀਡੀਆ ਤੇ ਸਰਗਰਮ ਨੇ ਜਿਹੜੇ ਸਿੱਖ ਬੱਚਿਆਂ ਦੇ ਮਨਾਂ 'ਚ ਹੀਣਤਾ ਭਰਨ ਲਈ ਲੱਗੇ ਹੋਏ ਨੇ। ਹੁਣ ਤੁਸੀਂ ਸੋਚੋ, ਉਹ ਜਿਹੜੀ ਨੈਨਸੀ ਗਰੇਵਾਲ ਕੁੜੀ, ਉਹ ਪਤਾ ਨਹੀਂ ਉਹ ਸਿੱਖਾਂ ਦੀ ਆ ਕਿਹਦੀ ਆ, ਉਹ ਮੈਨੂੰ ਉਹਦਾ ਪਤਾ ਨਹੀਂ, ਪਰ ਮੈਂ ਉਹਦੀ ਜਦੋਂ ਵੀ ਵੀਡੀਓ ਦੇਖਦਾ, ਜਿਸ ਲਹਿਜੇ 'ਚ ਜਿੰਨੇ ਮਾੜੇ ਸ਼ਬਦਾਂ 'ਚ ਉਹ ਜਥੇਦਾਰ ਨੂੰ ਜਾਂ ਸਿੱਖ ਸੰਸਥਾਵਾਂ ਨੂੰ ਜਾਂ ਸਿੱਖ ਆਗੂਆਂ ਨੂੰ ਬੋਲਦੀ ਆ, ਇੱਥੇ ਉਹਦਾ ਪਰਚਾ ਵੀ ਦਰਜ ਕਰਾਇਆ ਕਿਸੇ ਬੀਜੇਪੀ ਆਗੂ ਨੇ। ਹੁਣ ਜੇਕਰ ਦੇਖਿਆ ਜਾਵੇ ਤਾਂ ਇਹ ਕੰਮ ਤਾਂ ਸਭ ਤੋਂ ਵੱਧ ਪਹਿਲੀ ਜ਼ਿੰਮੇਵਾਰੀ ਤਾਂ ਬਣਦੀ ਆ ਟਾਸਕ ਫੋਰਸ ਵਾਲਿਆਂ ਦੀ, ਸ਼੍ਰੋਮਣੀ ਕਮੇਟੀ ਵਾਲਿਆਂ ਦੀ ਤੇ ਬਾਦਲ ਦਲ ਵਾਲਿਆਂ ਦੀ, ਕਿ ਸਾਡੇ ਲਾਏ ਹੋਏ ਜਥੇਦਾਰ ਨੂੰ, ਜਿਹਨੂੰ ਬਾਕੀ ਕੌਮ ਤਾਂ ਕਈ ਕਹਿੰਦੇ ਆ ਕਿ ਜੀ ਅਸੀਂ ਇਹਨੂੰ ਮਾਨਤਾ ਨਹੀਂ ਜਾਂ ਜੇ ਉਹ, ਤੇ ਤੁਸੀਂ ਬੋਲੇ ਕਿਵੇਂ। ਪਰ ਜਿਹੜਾ ਉੱਠਦਾ ਦੁੱਕੀ ਦਾ ਬੰਦਾ ਨਹੀਂ ਹੁੰਦਾ ਹੈਗਾ, ਉਹ ਸਭ ਤੋਂ ਸਾਡੇ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਮਸਲਾ ਹੋਰ ਆ, ਸਾਡੀ ਜਥੇਦਾਰ ਅਕਾਲ ਤਖਤ ਸਾਹਿਬ ਦੀ ਪੋਸਟ ਦੀ ਜੋ ਹੇਠੀ ਕੀਤੀ ਜਾਂਦੀ ਹੈ ਉਹ ਬਹੁਤ ਮਾੜੀ ਹੈ। ਤੋ ਇਸ ਤਰ੍ਹਾਂ ਜਦੋਂ ਹੁਣ ਭਗਵੰਤ ਮਾਨ ਨੂੰ ਸੱਦਿਆ ਗਿਆ, ਉਦੋਂ ਬਹੁਤੇ ਲੋਕਾਂ ਨੂੰ ਲੱਗਿਆ ਕਿ ਠੀਕ ਹੀ ਹੋਇਆ, ਇਹ ਬੋਲਦਾ ਕੁਛ ਜ਼ਿਆਦਾ ਹੀ ਹੈ। ਉਦਣ ਪੜਕ ਦੇਣੇ ਉਹਨੇ ਕਹਿਤਾ ਜੀ ਹਾਂ ਆਏਂਗੇ ਨੰਗੇ ਪੈਰੀ, ਜੇ ਉਹ ਜੋ ਵੀ ਉਹ ਕਰਦਾ ਸੀ ਵੀ ਆਪਾਂ ਜਦੋਂ ਸਾਡੇ ਇੱਥੇ ਚਾਹੇ ਪ੍ਰੈਜ਼ੀਡੈਂਟ ਨੇ ਆਉਣਾ ਜੀ, ਰਾਸ਼ਟਰਪਤੀ ਨੇ, ਪਰ ਮੈਂ ਅਕਾਲ ਤਖਤ ਤੇ ਆਉਂ। 2-3 ਦਿਨਾਂ ਬਾਅਦ ਉਹ ਚੇਤਾ ਆ ਗਿਆ, ਕਹਿੰਦਾ ਮੈਂ ਤਾਂ ਉੱਥੇ ਰਿਕਾਰਡ ਲੈ ਕੇ ਆਉਂ, ਮੈਂ ਆਹ ਕਰ ਦੂੰ ਉਹ ਕਰ ਦੂੰ। ਆ ਜਿੱਦਣ ਤੋਂ ਰਾਜੀਨਾਮਾ ਜਾ ਹੋਇਆ ਲੱਗਿਆ, ਕੱਲ ਪਰਸੋਂ ਤੋਂ ਫਿਰ ਦੂਜੇ ਪਾਸੇ ਨੂੰ ਆ ਗਿਆ, ਮੈਂ ਹਿਸਾਬ ਲੈਣ ਨਹੀਂ, ਮੈਂ ਤਾਂ ਦੇਣ ਆ ਰਿਹਾ, ਮੈਂ ਤਾਂ ਜੇ ਤੇ ਉਹ। ਪਰ ਅੱਜ ਸਵੇਰਿਓਂ ਇਹ ਇੱਕ ਗੱਲ ਆ ਗਈ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਇਹ ਵੀ ਚਰਚਾ ਛਿੜੀ ਹੋਈ ਸੀ ਕਿ ਭਗਵੰਤ ਮਾਨ ਨੂੰ ਸਵੇਰ ਦੇ ਟਾਈਮ ਸੱਦੋ ਹੀ ਨਾ, ਸੱਦੋ ਹੀ ਸ਼ਾਮ ਦੇ ਟਾਈਮ, ਕਿਉਂਕਿ ਲੋਕਾਂ ਨੂੰ ਕਈਆਂ ਨੂੰ ਲੱਗਦਾ ਕਿ ਉਹ ਸ਼ਾਮ ਦੇ ਟਾਈਮ ਠੀਕ ਨਹੀਂ ਹੁੰਦਾ। ਤੋ ਸ਼ਾਮ ਦੇ ਟਾਈਮ ਉਹਨੂੰ ਸੱਦਾ ਪੱਤਰ ਦੇਤਾ। ਅੱਜ ਸਵੇਰਿਓਂ ਅਕਾਲ ਤਖਤ ਸਾਹਿਬ ਤੋਂ ਆ ਗਿਆ ਸੁਨੇਹਾ, ਮੀਡੀਆ 'ਚ ਆ ਚੁੱਕਿਆ ਕਿ ਅਸੀਂ ਭਾਈ ਤੁਹਾਨੂੰ ਸ਼ਾਮ ਨੂੰ 4 ਵਜੇ ਤੋਂ ਬਾਅਦ, ਸ਼ਾਇਦ 4:30 ਲਿਖਿਆ, ਵੀ ਤੁਸੀਂ ਆ ਜਾਓ ਜੀ ਅਕਾਲ ਤਖਤ ਸਾਹਿਬ। ਭਗਵੰਤ ਮਾਨ ਨੇ ਰੌਲਾ ਪਾਤਾ, ਉਹਨੇ ਟਵਿੱਟਰ ਤੇ ਲਿਖਤਾ ਵੀ ਮੈਂ ਕਦੋਂ ਕਿਹਾ ਜੀ ਮੈਂ ਆਉਣਾ ਨਹੀਂ, ਮੈਂ ਤਾਂ ਆਊਂਗਾ ਜੀ, ਮੈਨੂੰ ਸਵੇਰੋਂ 10 ਵਜੇ ਮੈਂ ਤਾਂ ਆ ਜਾਊਂਗਾ, ਮੈਨੂੰ ਕੋਈ ਨਹੀਂ। ਹੁਣ ਇਹ ਰਫੜ ਜਿਹੜਾ ਪਹਿਲਾਂ ਤਾਂ ਚੱਲਦਾ ਸੀ ਵੀ ਪੇਸ਼ੀ ਹੋਈ ਕਿਉਂ ਕੀਤੀ ਆ, ਸੱਦਿਆ ਹੀ ਕਿਉਂ ਆ, ਹਾਏ ਹਾਏ, ਹੁਣ ਇਸ ਗੱਲ ਤੇ ਰੌਲਾ ਵੀ ਟਾਈਮ ਅਗਾਂਹ ਪਿਛਾਂ ਕਿਉਂ ਕਰਦੇ ਹੋ ਜੀ, ਮੈਨੂੰ ਸਵੇਰੇ ਹੀ ਸੱਦ ਲਓ। ਖੈਰ ਇਹ ਜਿਹੜਾ ਸਾਰਾ ਅਕਾਲ ਤਖਤ ਸਾਹਿਬ ਤੇ ਮਸਲਾ ਨਿਬੜਨਾ ਹੈ, ਹੁਣ ਉਹਦੇ ਵਿੱਚ ਵੀ ਕੋਈ ਬਹੁਤਾ ਰਸ ਰਿਹਾ ਨਹੀਂ, ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਤਾਂ ਬੈਠਕ ਦੇ ਵਿੱਚ ਉਹ ਆਪਦੀਆਂ ਗੱਲਾਂ ਕਹਿ ਜੂ, ਤੇ ਉਹ ਆਪਦੀਆਂ ਗੱਲਾਂ ਕਹਿ ਕੇ ਬਾਅਦ ਚੋਂ ਕਹਿ ਦੇਣਗੇ ਜੀ ਠੀਕ ਆ, ਅਸੀਂ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 'ਚ ਤੁਹਾਨੂੰ ਦੱਸ ਦਿਆਂਗੇ ਤੁਹਾਡੇ ਬਾਰੇ ਕੀ ਹੈ। ਪਰ ਇਹ ਗੱਲ ਜ਼ਰੂਰ ਹੈ ਕਿ ਅਕਾਲ ਤਖਤ ਸਾਹਿਬ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਰ-ਬਾਰ ਬਾਦਲ ਕੇ ਆਪਦੀ ਸਿਆਸਤ ਲਈ ਵਰਤਦੇ ਹੋਣ ਕਰਕੇ
ਸਾਡੀਆਂ ਇਹਨਾਂ ਸਰਮੌਰ ਸੰਸਥਾਵਾਂ ਨੂੰ ਦੂਜੀਆਂ ਧਿਰਾਂ ਧੜਿਆਂ ਨੂੰ ਮੌਕਾ ਮਿਲਦਾ ਟਾਰਗੇਟ ਕਰਨ ਦਾ। ਇਹ ਬਹੁਤ ਹੀ ਮੰਦਭਾਗੀ ਗੱਲ ਵਾ। ਜੇ ਕਿਤੇ ਬਾਦਲਕਿਆਂ ਦੇ ਚੁੰਗਲ ਚੋਂ ਜਾਂ ਤਾਂ ਇਹੋ ਜਿਹਾ ਅਕਾਲੀ ਦਲ ਹੋਵੇ ਜਿਹੜਾ ਕੌਮ ਨੂੰ ਸਮਰਪਿਤ ਹੋਵੇ, ਤੇ ਜਦੋਂ ਕੋਈ ਫਿਰ ਜਥੇਦਾਰ ਦੇ ਖਿਲਾਫ ਜਾਂ ਸ਼੍ਰੋਮਣੀ ਕਮੇਟੀ ਖਿਲਾਫ ਬੋਲੇ ਤਾਂ ਪੂਰੀ ਕੌਮ ਜਿਹੜੀ ਆ ਉਹ ਫਿਰ ਆ ਕੇ ਕਹੇ ਵੀ ਆਦੋ ਬੋਲਿਆ ਕਿਵੇਂ। ਹੁਣ ਲੋਕਾਂ ਨੂੰ ਲੱਗਦਾ ਵੀ ਇਹ ਹੈ ਹੀ ਇਹੋ ਜਿਹੇ ਨੇ ਤੇ ਇਹਨਾਂ ਨਾਲ ਜੋ ਹੋ ਰਿਹਾ ਠੀਕ ਹੀ ਹੋ ਰਿਹਾ। ਖੈਰ, ਇੱਕ ਮਨੋਕਲਪਤ ਪੇਂਟਿੰਗ ਜਾਂ ਫੋਟੋ ਫਿਰਦੀ ਦੇਖੀ, ਬੜਾ ਮਨ ਦੁਖੀ ਹੋਇਆ, ਜਿਹਦੇ ਵਿੱਚ 9ਵੇਂ ਪਾਤਸ਼ਾਹ ਨੂੰ ਦਿਖਾਇਆ ਗਿਆ ਕਿ ਉਹ ਆਪਦੇ ਪੋਤੇ ਯਾਨੀ ਕਿ ਜਿਹੜੇ 4 ਸਾਹਿਬਜ਼ਾਦਿਆਂ ਵਿੱਚੋਂ ਇੱਕ ਨੂੰ ਗੋਦੀ 'ਚ ਲਿਆ ਹੋਇਆ। ਹੁਣ ਇਹ ਬਿਲਕੁਲ ਹੀ ਮਾੜੀ ਜਾਂ ਅਣਇਤਿਹਾਸਕ ਗੱਲ ਆ, ਉਲਟ ਗੱਲ ਆ। 9ਵੇਂ ਪਾਤਸ਼ਾਹ ਦੀ ਸ਼ਹਾਦਤ ਮੌਕੇ 10ਵੇਂ ਪਾਤਸ਼ਾਹ ਅਜੇ 9 ਸਰੀਰਕ ਤੌਰ ਤੇ 9 ਵਰਿਆਂ ਦੇ ਦੱਸੇ ਜਾਂਦੇ, 9 ਸਾਲ ਦੀ ਉਮਰ ਸੀ। ਕਾ ਪੋਤਾ ਕਦੋਂ ਦੇਖ ਲਿਆ ਜੀ 9ਵੇਂ ਪਾਤਸ਼ਾਹ ਨੇ? ਪਰ ਗੱਲ ਕੱਲੀ ਇਸ ਪੇਂਟਿੰਗ ਦੀ ਨਹੀਂ। ਸਰਦਾਰ ਸੋਭਾ ਸਿੰਘ ਨੇ ਜਿਹੜੀ ਪੇਂਟਿੰਗ 10ਵੇਂ ਪਾਤਸ਼ਾਹ ਦੀ ਕਹਿ ਕੇ ਖਾਲਸਾ ਪੰਥ ਸਿਰ ਮੜੀ, ਉਹਦੇ ਬਾਰੇ ਜਦੋਂ ਮੈਂ ਜਾਂ ਮੇਰੇ ਵਰਗੇ ਕੁਝ ਲੋਕਾਂ ਨੇ ਸਵਾਲ ਖੜੇ ਕੀਤੇ ਤਾਂ ਇੱਕ ਇੱਥੇ ਤਰਨ ਤਾਰਨ ਤੋਂ ਸੱਜਣ ਹੈ, ਉਹਨੇ ਪੂਰੀ ਖੋਜ ਕੀਤੀ। ਉਹ ਬੰਦਾ ਹੀ ਲੱਭ ਲਿਆ ਸੀ ਤਾਂ ਜਿਹਨੂੰ ਮੂਹਰੇ ਰੱਖ ਕੇ, ਜਿਹਨੂੰ ਮਾਡਲ ਬਣਾ ਕੇ ਆ 10ਵੇਂ ਪਾਤਸ਼ਾਹ ਵਾਲੀ ਫੋਟੋ ਆ ਜਿਹੜੀ ਪੇਂਟਿੰਗ ਆ ਉਹ ਸੋਭਾ ਸਿੰਘ ਨੇ ਬਣਾਈ ਸੀ। ਫੋਟੋ ਤਾਂ ਉਹਦੀ ਆ ਭਾਗ ਸਿੰਘ ਦੀ, ਗੁਰਦਾਸਪੁਰ ਵਾਲੇ ਦੀ, ਤੇ ਆਪਾਂ ਸਾਰੇ ਉਹਨੂੰ ਗੁਰੂ ਗੋਬਿੰਦ ਸਿੰਘ ਦੀ ਫੋਟੋ। ਕਈ ਉਹਨੂੰ ਮੂਰਤੀ ਵਾਂਗੂ ਮੱਥਾ ਟੇਕੀ ਜਾਂਦੇ ਆ, ਬੱਸਾਂ ਤੇ ਚੜ੍ਹਨ ਸਾਰ ਉਹਨੂੰ ਨੋਟ ਚੜਾਈ ਜਾਂਦੇ ਆ, ਤੇ ਇਸ ਤਰੀਕੇ ਨਾਲ ਸਿੱਖਾਂ ਨੂੰ ਬੁੱਤ ਪ੍ਰਸਤੀ ਦੇ ਰਾਹ ਵੀ ਤੋਰ ਲਿਆ। ਹੁਣ ਤਾਂ ਪਲਾਸਟਿਕ ਜੀ ਦੇ ਬੁੱਤ ਜੇ ਘਰਾਂ 'ਚ ਵੀ ਲੋਕਾਂ ਨੇ ਕਈਆਂ ਨੇ ਰੱਖੇ ਹੁੰਦੇ ਆ, ਦੁਕਾਨਾਂ ਤੇ ਤਾਂ ਬੜਾ ਹੀ ਜ਼ਿਆਦਾ ਕੰਮ ਚੱਲਦਾ। ਇਹ ਜਿਹੜੀਆਂ ਮਨੋਕਲਪਤ ਗੁਰੂ ਸਾਹਿਬਾਨ ਦੀਆਂ ਪੇਂਟਿੰਗਸ ਨੇ, ਫੋਟੋਆਂ ਨੇ, ਇਹਨਾਂ ਨੂੰ ਸ਼੍ਰੋਮਣੀ ਕਮੇਟੀ ਨੇ ਮਾਨਤਾ ਦੇ ਕੇ ਹੋਰ ਚੰਦ ਚਾੜਤਾ। ਗਾਹਾਂ ਹੁਣ 4 ਸਾਹਿਬਜ਼ਾਦੇ ਵਰਗੀਆਂ ਫਿਲਮਾਂ ਆ ਗਈਆਂ, ਤੇ ਇਹ ਜਿਹੜਾ ਗਾਂ ਦੀ ਗਾਂ ਸਾਡੇ ਸ਼ਬਦ ਗੁਰੂ ਨਾਲੋਂ ਤੋੜਨ ਦਾ ਤੇ ਨਕਲੀ ਫੋਟੋਆਂ ਨਾਲ ਪੇਂਟਿੰਗਾਂ ਨਾਲ ਜੋੜਨ ਦਾ ਕੰਮ ਚੱਲ ਰਿਹਾ। ਜਾਂ ਤਾਂ ਕੌਮ ਇੰਨੀ ਸਪਸ਼ਟ ਹੋਵੇ ਕਿ ਸਾਨੂੰ ਪਤਾ ਹੋਵੇ ਕਿ ਇਹ ਇੱਕ ਘਟਨਾ ਨੂੰ ਦਰਸਾਉਂਦੀ ਪੇਂਟਿੰਗ ਆ, ਇਹ ਗੁਰੂ ਸਾਹਿਬ ਦੀ ਅਸਲ ਗੱਲ ਨਹੀਂ ਹੈ, ਜਾਂ ਤਾਂ ਇਹ ਪਤਾ ਹੋਵੇ, ਫਿਰ ਉਹਨੂੰ ਮੱਥੇ ਨਾ ਟੇਕੇ ਬੰਦਾ। ਹੁਣ ਇੱਕ ਪਾਸੇ ਅਸੀਂ ਦਾਅਵਾ ਕਰਦੇ ਹਾਂ ਕਿ ਪੂਜਾ ਅਕਾਲ ਕੀ, ਪਰਚਾ ਸ਼ਬਦ ਕਰਤਾਰ ਖਾਲਸੇ ਕਾ, ਤੇ ਘਰ 'ਚ ਅਸੀਂ ਫੋਟੋਆਂ ਨੂੰ ਮੱਥੇ ਟੇਕਣ ਲੱਗੇ ਹੁੰਦੇ ਹਾਂ। ਤੇ ਇਹ ਜਿਹੜੀਆਂ ਗਲਤ ਮਲਤ ਬਣਨ ਲੱਗੀਆਂ, ਪਿੱਛੇ ਜੇ ਇੱਕ ਉਹ ਦੇਖੀ ਸੀ ਜਿਹਦੇ ਵਿੱਚ ਸੋਸ਼ਲ ਮੀਡੀਆ ਤੇ ਨਾ, ਗੂਗਲ ਤੇ ਕਦੇ ਐ ਲਿਖਿਓ ਗੁਰੂ ਗੋਬਿੰਦ ਸਿੰਘ, ਲੈ ਕੇ ਬਸ ਸਰਚ ਮਾਰਿਓ, ਤੁਸੀਂ ਆਪ ਸ਼ਰਮ ਨਾਲ ਮਰ ਜਾਓਗੇ ਕਿ ਕੀ ਗੁਰੂ ਸਾਹਿਬ ਇਹੋ ਜਿਹੇ ਸੀ। 9 ਸਿੱਖੀਏ ਜੇ ਬਿੰਗੇ ਟੇਢੇ ਜੇ ਜਿਹੜੇ ਆਰਟਿਸਟ ਨੇ, ਪੇਂਟਰ ਬਾਬੂ, ਉਹ ਆਪਦੀ ਮਰਜ਼ੀ ਦੇ ਗੁਰੂ ਸਾਹਿਬਾਨ ਨੂੰ ਚਿਤਰੀ ਜਾਂਦੇ ਆ। ਤੇ ਬਹੁਤ ਖਤਰਨਾਕ ਇਹ ਰੁਝਾਨ ਆ, ਜਿਹਦੇ ਵਿੱਚ ਕਈ ਇਹੋ ਜਿਹੀਆਂ ਗੱਲਾਂ ਵੀ ਆ ਰਹੀਆਂ ਜਿਹੜੀਆਂ ਸਿਧਾਂਤਕ ਤੌਰ ਤੇ ਗਲਤ ਨੇ, ਜਿਹੜੀਆਂ ਗੱਲਾਂ ਸਾਡੇ ਧਰਮ ਨੂੰ, ਸਾਡੇ ਇਤਿਹਾਸ ਨੂੰ ਰੀਪ੍ਰਜੈਂਟ ਕਰਦੀਆਂ, ਉਹਦੀ ਬਜਾਏ ਮਨੋਕਲਪਤ ਗਪੌੜੇ। ਕਿਉਂਕਿ ਇਹ ਕੋਈ ਆਰਟਿਸਟ ਗੁਰੂ ਸਾਹਿਬਾਨ ਦੀ ਜਿਹੜੀ ਆ ਸੋਚ ਉਹਦੇ ਨੇੜੇ ਤੇੜੇ ਤਾਂ ਹੁੰਦੇ ਨਹੀਂ। ਇਹ ਪਤਾ ਨਹੀਂ ਕੀ ਹਿਸਾਬ ਕਿਤਾਬ ਆ, ਪਤਾ ਨਹੀਂ ਕਦੋਂ ਇਹਨਾਂ ਤੋਂ ਸਾਡਾ ਖਹਿੜਾ ਛੁੱਟੂਗਾ। ਖੈਰ, ਜਿਹੜੀ ਪੰਜਾਬ ਵਿਧਾਨ ਸਭਾ, ਮਾਫ ਕਰਨਾ, ਦਿੱਲੀ ਦੀ ਵਿਧਾਨ ਸਭਾ, ਉੱਥੇ ਇੱਕ ਦਿਨ ਰੌਲਾ ਪਿਆ ਸੀਗਾ। ਜਿਹੜੀ ਪਹਿਲੋਂ ਕੇਜਰੀਵਾਲ ਹੋਣਾ ਦੀ ਆਮ ਆਦਮੀ ਪਾਰਟੀ ਦੀ ਸੀਐਮ ਰਹੀ ਆ ਆਤਸ਼ੀ, ਉਹ ਸ਼ਾਇਦ ਕਾਮਰੇਡੀ ਖਿਆਲਾਂ ਦੀ ਕੋਈ ਬੀਬੀ ਹੈ, ਉਹਨੇ ਉੱਥੇ ਕੋਈ ਗੱਲ ਕੀਤੀ ਜਿਹਦੇ ਵਿੱਚ ਕਿਹਾ ਕਿ ਤੁਸੀਂ ਵਿਧਾਨ ਸਭਾ ਦੇ ਵਿੱਚ ਗੁਰੂਆਂ ਦਾ ਸਨਮਾਨ ਕਹਿੰਦੇ ਹੋ, ਕੁੱਤਿਆਂ ਦਾ ਸਨਮਾਨ ਕਹਿੰਦੇ ਹੋ, ਪਰ ਤੁਸੀਂ ਆਹ ਨਹੀਂ ਕਰਦੇ। ਉਹ ਗੱਲ ਬੀਜੇਪੀ ਨੇ ਤੇ ਅਕਾਲੀ ਦਲ ਨੇ ਕਾਫੀ ਜ਼ਿਆਦਾ ਚੱਕੀ ਕਿ ਉਹਨੇ ਕੁੱਤਿਆਂ ਅਤੇ ਗੁਰੂਆਂ ਨੂੰ ਇਸ ਤਰੀਕੇ ਨਾਲ ਬਰਾਬਰ ਰੱਖਿਆ। ਉਹ ਮਾਮਲਾ ਕਾਫੀ ਵਧਿਆ ਹੋਇਆ, ਜਿਹਦੇ 'ਚ ਜਿਹੜੀ ਦਿੱਲੀ ਦੀ ਵਿਧਾਨ ਸਭਾ, ਉਹਦੇ ਵਿੱਚ ਚਰਚਾ ਛੇੜਨ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਵੀ ਜਾਂ ਆਮ ਆਦਮੀ ਪਾਰਟੀ ਦੇ ਵਿਰੋਧੀਆਂ ਨੇ ਕਾਫੀ ਜ਼ਿਆਦਾ ਮਾਮਲਾ ਉਭਾਰਿਆ। ਪਰ ਇੱਥੇ ਪੰਜਾਬ ਦੇ ਵਿੱਚ, ਜਲੰਧਰ ਦੇ ਵਿੱਚ, ਜਿਨ੍ਹਾਂ ਨੇ ਉਹ ਆਤਸ਼ੀ ਮੈਡਮ ਵਾਲੀ ਵੀਡੀਓ ਸ਼ੇਅਰ ਕੀਤੀ, ਉਹ ਜਲੰਧਰ 'ਚ ਪਰਚਾ ਦਰਜ ਕਰ ਲਿਆ। ਨਤੀਜਾ ਇਹਦੇ ਉਲਟ ਇਹ ਨਿਕਲਿਆ ਕਿ ਵਿਧਾਨ ਸਭਾ ਦੇ ਵਿੱਚ ਦਿੱਲੀ 'ਚ ਫੇਰ ਰੌਲਾ ਪੈ ਗਿਆ ਕਿ ਡੀਜੀਪੀ ਪੰਜਾਬ ਨੂੰ ਤੇ ਜਲੰਧਰ ਦੇ ਕਮਿਸ਼ਨਰ ਨੂੰ ਤੇ ਸਾਈਬਰ ਸੈੱਲ ਦੇ ਹੈੱਡ ਨੂੰ ਇੱਥੇ ਸੱਦਿਆ ਜਾਵੇ ਵਿਧਾਨ ਸਭਾ 'ਚ ਦਿੱਲੀ, ਕਿ ਸਾਡੀ ਇਹ ਇੱਥੋਂ ਦੀ ਘਟਨਾ ਆ ਤੇ ਸਾਨੂੰ, ਅਸੀਂ ਜਿਸ ਹਿਸਾਬ ਨਾਲ ਇਹਦੇ 'ਚ ਲੱਗੇ ਹੋਏ ਆ, ਤੇ ਤੁਸੀਂ ਇੱਥੇ ਚੌਥੇ ਥਾਂ ਜਾ ਕੇ ਕਿਉਂ ਪਰਚੇ ਦਰਜ ਕਰਦੇ ਫਿਰਦੇ ਹੋ, ਕਿਹੜੇ ਚੱਕਰ 'ਚ ਫਿਰਦੇ ਹੋ, ਆਓ ਇੱਧਰ। ਇਸ ਮਸਲੇ ਵਿੱਚ ਪੰਜਾਬ ਸਰਕਾਰ ਬਹੁਤ ਕਸੂਤੀ ਫਸੀ ਹੋਈ ਸੀ, ਤੇ ਡੀਜੀਪੀ ਪੰਜਾਬ ਨੇ ਕਿਹਾ ਸੀਗਾ ਕਿ ਜੀ ਸਾਨੂੰ
ਟਾਈਮ ਦਿਓ, ਅਸੀਂ ਹਜੇ ਉਦਣ ਦਿੱਤੀ ਹੋਈ ਤਰੀਕ ਤੇ ਨਹੀਂ ਆ ਸਕਦੇ। ਉਹ ਜਿਹੜੀ ਤਰੀਕ ਉਹਨਾਂ ਨੂੰ ਦਿੱਤੀ ਸੀ ਉਹ ਬਦਲ ਕੇ ਪੰਜਾਬ ਆਪਣੇ ਡੀਜੀਪੀ ਪੰਜਾਬ ਨੂੰ ਵਿਧਾਨ ਸਭਾ 'ਚ 15 ਜਨਵਰੀ ਨੂੰ ਪੇਸ਼ ਹੋਣ ਦਾ ਮੌਕਾ ਜਾਂ ਸੱਦਾ ਦਿੱਤਾ ਗਿਆ। ਹੁਣ ਕਦੇ ਮੌਜੂਦਾ ਪੰਜਾਬ ਸਰਕਾਰ ਨੂੰ ਕੋਈ ਅਕਾਲ ਤਖਤ ਸਾਹਿਬ ਤੋਂ ਸੱਦਾ ਆਇਆ ਹੁੰਦਾ, ਕਦੇ ਦਿੱਲੀ ਵਿਧਾਨ ਸਭਾ 'ਚ ਡੀਜੀਪੀ ਖੜਾ ਹੁੰਦਾ, ਤੇ ਕਦੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੂੰ ਸੱਦਾ ਆਇਆ ਹੁੰਦਾ। ਸੋ ਮੌਜੂਦਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਵਾਲਾ ਸਾਰਾ ਰਾਜਕਾਲ ਆ, ਇਹਦੇ ਵਿੱਚ ਜਿੰਨੀ ਮਾੜੀ ਜਾਂ ਭੈੜੀ ਹੈਗੀ ਆ ਸਥਿਤੀ, ਇਹ ਸਭ ਪਹਿਲਾਂ ਘਟਦਾ ਵੈਸੇ ਪਹਿਲੋਂ ਵੀ, ਪਰ ਇਹ ਤਾਂ ਹੱਦ ਹੀ ਹੋਈ ਪਈ ਹੈ। ਖੈਰ, ਜਿਹੜਾ ਕੱਲ ਆਪਾਂ ਵੀ ਗੱਲ ਕਰਦੇ ਸੀ ਅਜੀਤ ਡੁਭਾਲ ਦੀ ਵੀ ਬਦਲੇ ਲੈਣੇ ਆ, ਉਹਦੇ ਉੱਤੇ ਬੜੀ ਚਰਚਾ ਛਿੜੀ ਹੋਈ ਆ ਬਈ ਭਾਈ ਜਿਹੜੇ ਮੰਦਰ ਤੁਹਾਡੇ ਤੋੜਦੇ ਰਹੇ, ਮੁਹੰਮਦ ਗੌਰੀ, ਅਬਦਾਲੀ, ਮੁਹੰਮਦ ਬਿਨ ਕਾਸਮ ਜਾਂ ਹੋਰ, ਇਹਨਾਂ ਚੋਂ ਬਹੁਤੇ ਜ਼ਿਆਦਾ ਅਫਗਾਨ ਸੀ, ਤੇ ਅਫਗਾਨਿਸਤਾਨ ਦੇ ਵਿੱਚ ਹੀ ਮੀਨਾਰੇ 2 ਦਿਨਾਰ ਜਿੱਥੇ 2-2 ਟਕੇ ਦੇ ਵਿੱਚ ਭਾਰਤ ਦੀਆਂ ਬੀਬੀਆਂ ਦੀ ਜਿਸਮ ਦੀ ਨਿਲਾਮੀ ਹੁੰਦੀ ਰਹੀ, ਤੇ ਉਹ ਸਾਰਾ ਕੁਝ ਜਿਹੜਾ ਅਫਗਾਨਿਸਤਾਨ ਦਾ ਅੱਜ ਤਾਲਿਬਾਨੀ ਹਾਕਮ ਨੇ ਉੱਥੇ, ਤੇ ਉਹਨਾਂ ਨਾਲ ਤੁਹਾਡੀ ਭਾਰਤੀਆਂ ਦੀ ਯਾਰੀ ਆ, ਤੇ ਤੁਸੀਂ ਬਦਲਾ ਕਿਹਦੇ ਤੋਂ ਲੈਣਾ? ਤੇ ਨਾਲੇ ਅਜੀਤ ਡੁਭਾਲ ਦੇ ਆਪਦੇ ਨਿਆਣੇ ਜਾਂ ਆਪਦੇ ਬੱਚੇ ਤਾਂ ਕੈਨੇਡਾ ਅਮਰੀਕਾ ਵਰਗੇ ਵਧੀਆ ਮੁਲਕਾਂ 'ਚ ਸੈੱਟ ਕੀਤੇ ਹੋਣਗੇ, ਤੇ ਆਮ ਲੋਕਾਂ ਦੇ ਨਿਆਣਿਆਂ ਨੂੰ ਕਾਹਨੂੰ ਪੰਪ ਮਾਰੀ ਜਾਂਦੇ ਹੋ? ਕਿਉਂ ਤੁਸੀਂ ਭਾਰਤ ਵਿੱਚ ਕਤਲੇਆਮ ਕਰਾਉਣਾ? ਤੇ ਸਭ ਤੋਂ ਵੱਡੀ ਗੱਲ ਇਹ ਕਿ ਬਾਹਮਣ ਤੇ ਬਾਣੀਆਂ ਜਿਹੜੀਆਂ ਉੱਚ ਸ਼੍ਰੇਣੀਆਂ ਨੇ, ਇਹਨਾਂ ਨੂੰ ਤਾਂ ਮੌਜਾਂ ਲੱਗੀਆਂ ਰਹਿੰਦੀਆਂ ਨੇਗੀਆਂ ਹਰ ਰਾਜ ਦੇ ਵਿੱਚ, ਤੇ ਜਿਹੜੇ ਭਾਰਤ ਦੇ ਮੂਲ ਵਾਸੀ ਆ ਜਿਨ੍ਹਾਂ ਨੂੰ ਸ਼ੂਦਰ ਕਹਿ ਕੇ ਦਰਕਾਰਿਆ ਗਿਆ, ਉਹਨਾਂ ਦੇ ਤੁਸੀਂ ਫੇਰ ਪੁੜੇ ਕਟਾਉਣੇ ਆ। ਕਿਉਂਕਿ ਜਦੋਂ ਵੀ ਕਿਤੇ ਬ੍ਰਾਹਮਣ ਦੀ ਸਰਦਾਰੀ ਹੁੰਦੀ ਆ, ਉਦੋਂ ਸਭ ਤੋਂ ਵੱਧ ਜ਼ੁਲਮ ਉਹਨਾਂ ਤੇ ਹੁੰਦਾ ਜਿਨ੍ਹਾਂ ਨੂੰ ਤੁਸੀਂ ਸ਼ੂਦਰ ਕਹਿੰਦੇ। ਇਹ ਰੌਲਾ ਇੰਨਾ ਜ਼ਿਆਦਾ ਵਧਿਆ ਹੋਇਆ, ਜਿਹਦੇ ਵਿੱਚ ਚੈਨਲਾਂ ਦੇ ਉੱਤੇ ਗੱਲਬਾਤ ਹੋ ਰਹੀ ਹੈ, ਜਿਹਦੇ ਵਿੱਚ ਇੱਕ ਥਾਂ ਤੇ ਕਿਹਾ ਜਾ ਰਿਹਾ ਸੀਗਾ ਕਿ ਤੁਸੀਂ ਜਿਹੜਾ ਸਿਸਟਮ ਬਣਾਇਆ ਹੋਇਆ ਮਨੂ ਸਿਮਰਤੀ ਵਾਲਾ, ਵਰਣ ਵੰਡ ਵਾਲਾ, ਉਹਦੇ ਵਿੱਚ ਤੁਸੀਂ ਤਾਂ ਨਾਂ ਜਿਹੜੇ ਆ ਨਾਮ, ਉਹ ਵੀ ਇੰਨੇ ਬੁਰੀ ਤਰ੍ਹਾਂ ਵੰਡੇ ਹੋਏ ਨੇ ਵੀ ਬਾਹਮਣ ਦਾ ਨਾਂ ਬੁੱਧੀ ਪ੍ਰਕਾਸ਼ ਸ਼ਰਮਾ, ਗਿਆਨ ਪ੍ਰਕਾਸ਼ ਸ਼ਰਮਾ, ਵੀ ਇਹੋ ਜਿਹੇ ਨਾਂ ਹੋਣੇ ਚਾਹੀਦੇ ਆ ਬਾਹਮਣ ਦੇ, ਜਿਹਦੇ ਤੋਂ ਲੱਗੇ ਕਿ ਉਹ ਤਾਂ ਬਹੁਤ ਗਿਆਨਵਾਨ ਆ। ਜਿਹੜੇ ਵੈਸ਼ ਨੇ ਉਹਨਾਂ ਦੇ ਨਾਂ ਧਨਪਤ ਰਾਏ, ਲਖਪਤ ਰਾਏ, ਕਰੋੜੀ ਮੱਲ, ਇਹੋ ਜਿਹੇ ਨਾਂ। ਤੇ ਜਿਹੜੇ ਵਪਾਰੀ ਜਿਹੜੇ ਆਪਣੇ ਛਤਰੀ ਨੇ, ਕਸ਼ਤਰੀਏ ਜਿਹਨਾਂ ਨੂੰ ਕਹਿੰਦੇ ਆ, ਉਹ ਜੀ ਬਲਵਾਨ ਸਿੰਘ, ਤੇਜ ਪ੍ਰਤਾਪ ਸਿੰਘ, ਤੇਜ ਪ੍ਰਕਾਸ਼ ਸਿੰਘ, ਇਦਾਂ ਦੇ ਨਾਂ ਖੱਤਰੀਆਂ ਦੇ। ਤੇ ਜਿਹੜੇ ਸ਼ੂਦਰ ਨੇ ਜਿਨ੍ਹਾਂ ਨੂੰ ਕਹਿੰਦੇ ਆ ਵੀ ਭਾਰਤ ਦੇ ਮੂਲ ਵਾਸੀ ਆ, ਉਹਨਾਂ ਦੇ ਨਾਂ ਘਸੀਟਾ ਰਾਮ, ਸਨੀਚਰ ਦਾਸ। ਉਹ ਕਹਿੰਦੇ ਤੁਸੀਂ ਤਾਂ ਸਾਡੇ ਨਾਂ ਵੀ ਇਸ ਤਰੀਕੇ ਦੇ ਨਾਲ ਰੱਖਣ ਦੇ ਹੁਕਮ ਚਾੜੇ ਹੋਏ ਨੇ ਵੀ ਸਾਡੇ ਪੱਲੇ ਕੁਝ ਬਚੇ ਨਾ, ਤੇ ਤੁਸੀਂ ਕਿਹੜੇ ਹਿਸਾਬ ਨਾਲ ਸਾਤੋਂ ਭਾਲਦੇ ਹੋ ਵੀ ਅਸੀਂ ਤੁਹਾਡੇ ਮੁਲਕ ਲਈ, ਤੁਹਾਡੀਆਂ ਨੀਤੀਆਂ ਲਈ ਮਰਦੇ ਖਪਦੇ ਫਿਰੀਏ? ਇੱਕ ਖਬਰ ਆ ਮੱਧ ਪ੍ਰਦੇਸ਼ ਦੀ ਆ ਸ਼ਾਇਦ, ਕੋਈ ਉੱਥੇ ਰੋਹਿਤ ਯਾਦਵ ਨਾਂ ਦਾ ਮੁੰਡਾ ਸੀ ਜਿਹਨੇ 12 ਇੰਚ ਦੀ ਬੋਦੀ ਰੱਖ ਲਈ, ਜਿਵੇਂ ਆਪਾਂ ਸਿਰ ਤੇ ਜੂੜਾ ਰੱਖਦੇ ਆ, ਉਹਨਾਂ ਨੇ, ਉਹ ਵਿਚਾਰਾ OBC ਜਾਂ ਕਿ ਸ਼ੂਦਰਾਂ ਚੋਂ ਆਉਂਦਾ ਹੋਣਾ, ਤੇ ਬਾਹਮਣਾ ਦੇ ਮੁੰਡੇ ਦੀਪਕ ਪਾਂਡੇ ਨੇ ਉਹ ਸਿੱਧੀ ਸਿਰ ਤੋਂ ਹੀ ਪੱਟਤੀ ਉਹਦੀ ਬੋਦੀ ਜੀ। ਆ ਫੋਟੋਆਂ ਉਹਦੀਆਂ ਤੁਰੀਆਂ ਫਿਰਦੀਆਂ ਨੇ, ਕਹਿੰਦਾ ਤੂੰ, ਮੈਂ ਬਾਹਮਣ ਆ ਤੇ ਮੇਰੇ ਸਾਹਮਣੇ ਤੂੰ ਬੋਦੀ ਰੱਖੀ ਫਿਰਦਾ। ਹੁਣ ਦੱਸੋ, ਜਿਸ ਮੁਲਕ ਦੇ ਵਿੱਚ ਲੱਖਾਂ ਨਹੀਂ ਕਰੋੜਾਂ ਭਾਰਤੀਆਂ ਨੂੰ ਦਲਿਤ ਕਹਿ ਕੇ ਛਤਰ ਫੇਰਿਆ ਜਾ ਰਿਹਾ ਹੋਵੇ, ਉਸ ਮੁਲਕ ਦੇ ਬਾਰੇ ਕੀ ਬੰਦਾ ਗੱਲ ਕਰੇ ਤੇ ਕੀ ਨਾ ਕਰੇ? ਇਹ ਮੁਲਕ ਜਿਹੜਾ ਆਪਦੀ ਧਰਤੀ ਉੱਤੇ ਆਪਦੇ ਲੋਕਾਂ ਦਾ ਖੂਨ ਖਰਾਬਾ ਕਰਨ ਲਈ, ਕਤਲੇਆਮ ਕਰਨ ਲਈ ਹਰ ਵੇਲੇ ਪਲੈਨਿੰਗਾਂ ਬਣਾ ਰਿਹਾ, ਤੇ ਗਾਂ ਹੋਰ ਦੇਖ ਲਓ ਆ ਪਿੱਛੇ ਜੇ ਪਾਕਿਸਤਾਨ ਨਾਲ ਜਦੋਂ ਖੜਕੀ, ਆਲੇ ਦੁਆਲੇ ਦੁਨੀਆ ਭਰ ਦੇ ਵਿੱਚ ਇੱਕ ਵੀ ਮੁਲਕ ਭਾਰਤ ਦੀ ਹਮਾਇਤ ਵਿੱਚ ਨਹੀਂ ਸੀ। ਆ ਜਿਹੜਾ ਚੀਨ ਆ, ਚੀਨ ਉਦੋਂ ਕਿਹਦੇ ਵੱਲ ਸੀ? ਪਾਕਿਸਤਾਨ ਵੱਲ। ਤੇ ਅੱਜ ਕਹਿੰਦੇ ਆ ਵੀ BJP ਦੇ ਦਫ਼ਤਰ ਦੇ ਵਿੱਚ ਚੀਨੀਆਂ ਨਾਲ ਮੀਟਿੰਗਾਂ ਹੋਈਆਂ ਨੇ ਇਹਨਾਂ ਦੀ। ਕੋਈ ਹੈ ਲੰਘ ਚੱਜ ਇਹਨਾਂ ਦਾ? ਇੱਕ ਪਾਸੇ ਅਜੀਤ ਡੁਭਾਲ ਕਹਿੰਦਾ ਜੀ ਆਪਾਂ ਅਫਗਾਨੀਆਂ ਤੋਂ ਬਦਲੇ ਲੈਣੇ ਆ, ਤੇ ਆਪ ਉਹਨਾਂ ਨਾਲ ਤਾਲਿਬਾਨਾਂ ਨਾਲ ਯਾਰੀਆਂ ਪਾਈ ਫਿਰਦੇ ਆ। ਰੂਸ, ਚੀਨ, ਅਮਰੀਕਾ ਜਾਂ ਕਿਹੜਾ ਮੁਲਕ ਆ ਜਿਹੜਾ ਇੰਡੀਆ ਦੇ ਹਮਾਇਤ ਵਿੱਚ ਆਵੇ ਜਦੋਂ ਪਾਕਿਸਤਾਨ ਨਾਲ ਖੜਕੀ ਹੋਵੇ? ਸਭ ਪਾਕਿਸਤਾਨ ਵੱਲ ਭੋਗਦੇ। ਖੈਰ, ਗੱਲ ਹੁਣ ਇਹ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਨਗਰ ਕੀਰਤਨ 'ਚ ਖੱਲਰਬਾਜੀ ਕੱਲ ਹੋਈ ਆ, ਉਦੋਂ ਬਾਅਦ ਵਿੱਚ ਕੁਝ ਤੱਥ ਸਾਹਮਣੇ ਆਏ। ਉਹ ਇਹ ਆਏ ਨੇ ਕਿ ਜਿਹੜਾ ਤਮਾਕੀ ਕਿਹਾ ਜਾਂਦਾ, ਬ੍ਰਾਇਨ ਤਮਾਕੀ,
ਉਹ ਲਗਾਤਾਰ ਭਾਰਤੀ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਭਾਰਤ ਦੇ ਪ੍ਰੋਗਰਾਮ ਹੁੰਦੇ ਆ ਆਜ਼ਾਦੀ ਦਿਹਾੜੇ ਦੇ ਤੇ ਹੋਰ ਉਹਨਾਂ 'ਚ ਸ਼ਾਮਲ ਹੁੰਦਾ ਰਿਹਾ ਹੈ। ਉਹਦੀ ਘਰਵਾਲੀ ਦੀ ਤੇ ਤੁਮਾਕੀ ਦੀ ਇੱਕ ਫੋਟੋ ਆ ਜਿਹਦੇ ਵਿੱਚ ਉਹ 2023 ਦੇ ਵਿੱਚ ਜਾਣੀ ਕਿ 15 ਅਗਸਤ ਦਾ ਪ੍ਰੋਗਰਾਮ ਹੋਣਾ ਜਾਂ 26 ਜਨਵਰੀ ਦਾ, ਉਹਦੇ ਵਿੱਚ ਉਹ ਸ਼ਾਮਲ ਹੋਇਆ ਖੜਾ। ਹੁਣ ਉਹ ਸ਼ਖਸ ਜਿਹੜਾ ਭਾਰਤੀਆਂ ਦੇ ਹਿੰਦੂਆਂ ਦੇ ਝੰਡੇ ਵੀ ਸਾੜ ਦਿੰਦਾ, ਕਹਿੰਦੇ ਜਿਹੜਾ ਸਿੱਖਾਂ ਨੂੰ ਨਿੱਤ ਟਾਰਗੇਟ ਕਰਦਾ, ਜਿਹੜਾ ਹੋਰ ਕਿਸੇ ਨੂੰ ਨਹੀਂ ਬਖਸ਼ਦਾ, ਉਹ ਕਿਉਂ ਇਹਨਾਂ ਲਈ ਮੁੱਖ ਮਹਿਮਾਨ ਵਾਂਗੂ? ਸਿੱਧੀ ਗੱਲ ਆ ਕਿ ਨਿਊਜ਼ੀਲੈਂਡ ਦੇ ਵਿੱਚ ਸਿੱਖਾਂ ਦੇ ਉੱਤੇ ਅਟੈਕ ਕਰਨ ਵਾਲੀ ਇਸ ਸਾਰੀ ਪਲੈਨਿੰਗ ਦੇ ਪਿੱਛੇ ਇੰਡੀਆ ਦਾ ਹੱਥ ਆ। ਬ੍ਰਾਇਨ ਤਮਾਕੀ ਜੋ ਕੁਝ ਕਰ ਰਿਹਾ ਉਹ ਇੰਡੀਅਨ ਸਿਸਟਮ ਦੇ ਇਸ਼ਾਰੇ ਤੇ ਕਰ ਰਿਹਾ, ਇੰਡੀਆ ਨੂੰ ਖਰਚ ਪਾਣੀ ਦੇ ਰਿਹਾ। ਖੈਰ, ਇੰਡੀਆ ਦੀਆਂ ਇਹ ਸ਼ਾਸਾਂ ਸਾਰੇ ਸੰਸਾਰ ਦੇ ਵਿੱਚ ਨੰਗੀਆਂ ਹੋ ਰਹੀਆਂ ਨੇ। ਸਿੱਖਾਂ ਨੂੰ ਪੰਜਾਬ ਦੇ ਵਿੱਚ, ਭਾਰਤ ਵਿੱਚ, ਸਾਰੇ ਸੰਸਾਰ ਵਿੱਚ ਨਿਸ਼ਾਨੇ ਤੇ ਲੈ ਰਹੇ ਇਸ ਭਾਰਤੀ ਨਿਜ਼ਾਮ ਨੂੰ ਸਾਡੀ ਬਾਜ ਵਾਲੀ ਅੱਖ ਆ ਜਿਹੜੀ ਉਹ ਹਰ ਵਕਤ ਦੇਖ ਰਹੀ ਆ। ਅਸੀਂ ਆਪਦੀ ਕੌਮ ਨੂੰ ਹਰ ਵੇਲੇ ਜਾਗਦੇ ਰੱਖਾਂਗੇ। ਅਸੀਂ ਨਹੀਂ ਭੁੱਲਾਂਗੇ ਕਿ ਸਾਡੇ ਨਾਲ ਇਹਨਾਂ ਨੇ ਕੀ ਕੀਤਾ ਸੀ, ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਖਾਲਿਸਤਾਨ ਦਾ ਝੰਡਾ UNO ਵਿੱਚ ਝੂਲਦਾ ਦੇਖ ਸਕਣ। ਇੱਥੇ ਹੀ ਫਤਿਹ ਅਰਜ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।